ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੀ ਸਵੇਰ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਇਹ ਜਿਹੜਾ ਜੀ ਤੁਹਾਨੂੰ ਅਮਰੀਕਾ ਦੇ ਬਾਰੇ ਜੋ ਕੁਛ ਘਟ ਰਿਹਾ ਆ ਉਹਦੀ ਜਾਣਕਾਰੀ ਜਿਹੜੀ ਜੀ ਉਹ ਆਪਾਂ ਤੁਹਾਨੂੰ ਦਿੰਦੇ ਹਾਂ। ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਸਾਡੇ ਨਾਲ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਸਾਡੇ ਸਰੋਤੇ ਜੁੜੇ ਹੋਏ ਆ, ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਸਰੋਤਿਓ, ਤੁਹਾਡੇ ਨਾਲ ਜਿਹੜੀਆਂ ਜੀ ਗੱਲਾਂ ਬਾਤਾਂ ਕਰਾਂਗੇ ਆਪਾਂ, ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਕੀ ਚੱਲ ਰਿਹਾ ਆ ਉਸ ਦੇ ਬਾਰੇ ਵਿਸ਼ਵ ਪੱਧਰ ਦੇ ਉੱਤੇ ਜਿਹੜੀਆਂ ਕੁਛ ਅਹਿਮ ਗੱਲਾਂ ਹੋਣਗੀਆਂ, ਜਿਹੜੀਆਂ ਕੁਛ ਆਪਣੇ ਨਾਲ ਖਾਸ ਕਰਕੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਹੋਣਗੀਆਂ, ਉਹਨਾਂ ਬਾਰੇ ਜਿਹੜੀ ਹੈ ਜੀ ਉਹ ਆਪਾਂ ਗੱਲਬਾਤ ਜਿਹੜੀ ਹੈ ਜੀ ਕਰਾਂਗੇ। ਕੁਛ ਕੁ ਜਿਹੜੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਕੁਛ ਕੁ ਖਬਰਾਂ ਹੈਗੀਆਂ ਆ, ਕਿਉਂਕਿ ਇਸ ਟਾਈਮ ਕਾਫੀ ਜਿਹੜਾ ਜੀ ਠੰਡਾ ਉਸ ਦੇ ਉੱਤੇ ਕੰਮ ਜਿਹੜਾ ਜੀ ਪਿਆ ਹੋਇਆ ਆ। ਕਿਸੇ ਪਾਸੋਂ ਵੀ ਕੋਈ ਇਸੇ ਤਰੀਕੇ ਦੀ ਕੋਈ ਬਿਆਨਬਾਜ਼ੀ ਨਹੀਂ ਆ, ਕੋਈ ਹਿਲਜੁਲ ਜਿਹੜੀ ਹੈ ਜੀ ਉਹ ਨਹੀਂ ਹੋ ਰਹੀ। ਸੋ ਉਸ ਦੇ ਬਾਰੇ ਵੀ ਜਿਹੜਾ ਜੀ ਆਪਾਂ ਤੁਹਾਨੂੰ ਦੱਸਾਂਗੇ ਜੋ ਕੁਛ ਵੀ ਰਾਈਟ ਨਾਓ ਚੱਲ ਰਿਹਾ ਆ। ਸੋ ਇੱਦਾਂ ਤੁਸੀਂ ਜੁੜੇ ਰਹਿਣਾ ਆ ਸਾਡੇ ਨਾਲ। ਅਤੇ ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ, ਇੱਕ ਕਾਫੀ ਆਪਾਂ ਕਹਿ ਸਕਦੇ ਹਾਂ ਵੀ ਖੁਸ਼ੀ ਵਾਲੀ ਖਬਰ ਆਪਾਂ ਕਹਿ ਸਕਦੇ ਹਾਂ ਵੀ ਆ ਰਹੀ ਆ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਸਿੱਖਾਂ ਦੀ ਚੜ੍ਹਾਈ ਆ, ਇਸ ਦੇ ਜਿਹੜੇ ਜੀ ਬੜੇ ਬੜੇ ਹੁਣ ਪੈਮਾਨੇ ਆਪਾਂ ਨੂੰ ਮਿਲਦੇ ਆ, ਚਾਹੇ ਡਿਫੈਂਸ ਮਿਨਿਸਟਰ HS ਸਾਜਨ ਹੋਣ ਕੈਨੇਡਾ ਤੋਂ। ਉਸੇ ਤਰੀਕੇ ਦੀ ਇੱਕ ਹੋਰ ਕਹਿ ਲਓ ਵੀ ਖੁਸ਼ੀ ਵਾਲੀ ਚੰਗੀ ਖਬਰ ਜਿਹੜੀ ਆਪਾਂ ਨੂੰ ਕੁਆਲਾਲੰਪਰ ਤੋਂ ਆ ਰਹੀ ਆ ਜੀ। ਕੁਆਲਾਲੰਪਰ ਜੋ ਮਲੇਸ਼ੀਆ ਦੇ ਵਿੱਚ ਹੈਗਾ ਆ, ਉੱਥੇ ਕਹਿੰਦੇ ਜਿਹੜੇ 3rd ਜਨਰੇਸ਼ਨ ਅਮਰ ਸਿੰਘ, ਉਹਨਾਂ ਨੂੰ ਉੱਥੇ ਦਾ ਪੁਲਿਸ ਚੀਫ ਐਲਾਨਿਆ ਗਿਆ ਹੈਗਾ ਆ। ਤੇ ਕਹਿੰਦੇ ਅਮਰ ਸਿੰਘ ਦੇ ਜਿਹੜੇ ਫਾਦਰ ਸੀਗੇ ਉਹ ਵੀ ਉੱਥੇ ਪੁਲਿਸ ਦੇ ਵਿੱਚ ਜੌਬ ਕਰਦੇ ਸੀ, ਜੋ ਕਿ 1939 ਦੇ ਵਿੱਚ ਪੰਜਾਬ ਤੋਂ ਮੂਵ ਹੋਏ ਸੀਗੇ ਜੀ ਜੀ। ਤੇ ਉਹਨਾਂ ਦਾ ਨਾਮ ਈਸ਼ਰ ਸਿੰਘ ਸੀਗਾ। ਤੇ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਗ੍ਰੈਂਡਫਾਦਰ ਸੀਗੇ ਤੇ ਉਹ ਵੀ ਮਲੇਸ਼ੀਆ ਦੀ ਜਿਹੜੀ ਬਚਨ ਸਿੰਘ ਉਹਨਾਂ ਦਾ ਨਾਂ ਦੱਸਿਆ ਉਹਨੇ, ਅਮਰ ਸਿੰਘ ਦਾ, ਉਹ ਵੀ ਉੱਥੇ ਦੀ ਪੁਲਿਸ ਫੋਰਸ 'ਚ ਕੰਮ ਕਰਦੇ ਸੀ। ਉਹਨਾਂ ਨੇ 1900 ਦੇ ਵਿੱਚ ਉੱਥੇ ਪੁਲਿਸ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਸੋ ਦੇਖੋ ਜੀ, ਮੁਸਲਮਾਨ ਮੈਜੋਰਟੀ ਸ਼ਹਿਰ ਕੰਟਰੀ ਆ ਜੀ। ਮਲੇਸ਼ੀਆ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ 0.16% ਆ ਤੇ ਕੁਆਲਾਲੰਪਰ ਉੱਥੇ ਦਾ ਬਹੁਤ ਵੱਡਾ ਜਿਹੜਾ ਸ਼ਹਿਰ ਹੈਗਾ ਆ ਜੀ। ਤੇ ਉੱਥੇ ਦੇ ਪੁਲਿਸ ਕਮਿਸ਼ਨਰ ਚੀਫ ਜਿਹੜੇ ਆ ਉਹਨਾਂ ਨੂੰ ਚੁਣਿਆ ਗਿਆ ਹੈਗਾ ਜੀ। 58 ਸਾਲਾਂ ਦੇ ਹੈਗੇ ਆ ਤੇ ਪਹਿਲਾਂ ਵੀ ਉਹ ਕਾਫੀ ਤਗੜੀਆਂ ਪੋਜੀਸ਼ਨਾਂ ਦੇ ਉੱਤੇ ਰਹੇ ਹੈਗੇ ਆ। ਬਿਲਕੁਲ। ਤੇ ਦੱਸਦੇ ਜਾਈਏ, ਇਸ ਤੋਂ ਪਹਿਲਾਂ ਵੀ ਜਿਹੜੇ ਸਿੱਖ ਪੁਲਿਸ ਅਫਸਰ ਆ ਉਹਨਾਂ ਦੀ ਉੱਥੇ ਝੰਡੀ ਸੀਗੀ, ਚੜਾਈ ਸੀਗੀ। ਦਾਤੁਕ ਸੰਤੋਖ ਸਿੰਘ ਜਿਹੜੇ ਆ ਉਹ ਅਸਿਸਟੈਂਟ ਕਮਿਸ਼ਨਰ ਜਿਹੜੇ ਆ ਜੀ ਉਹ ਰਹਿ ਚੁੱਕੇ ਸੀ। ਤੇ ਉੱਥੇ ਇੱਕ ਸੈਲੰਗੋਰ ਜਿਹੜਾ ਜੀ ਇਲਾਕਾ ਆ, ਉਸ ਇਲਾਕੇ ਦੇ ਜਿਹੜੇ ਕਈ ਦਹਾਕੇ ਜਿਹੜੇ ਆ ਉਹ ਪੁਲਿਸ ਚੀਫ ਵੀ ਜਿਹੜੇ ਜੀ ਰਹੇ ਸੀਗੇ। ਸੋ ਦੱਸਿਆ ਜਾਂਦਾ ਹੈ ਜੀ, ਕਹਿੰਦੇ ਵੀ ਨੋ ਨੌਨਸੈਂਸ ਆਫਿਸਰ ਆ। ਕਿਸੇ ਦੀ ਗੱਲ ਇਦਾਂ ਨਹੀਂ ਆ ਵੀ ਜਿੱਦਾਂ ਆਪਾਂ ਅਕਸਰ ਸੁਣਦੇ ਆ ਵੀ ਪੰਜਾਬ ਪੁਲਿਸ ਵਾਲਾ ਕੰਮ ਨਹੀਂ ਆ। ਕਹਿੰਦੇ ਵੀ ਜਿੱਦਾਂ ਦੇ ਉੱਥੇ ਰੂਲ ਆ ਉਸ ਨੂੰ ਜਿਹੜੇ ਜੀ ਪੂਰਨ ਤੌਰ ਦੇ ਉੱਤੇ ਜਿਹੜੇ ਜੀ ਪਾਲਣਾ ਕਰਦੇ ਆ। ਸੋ ਇੱਕ ਚੰਗੀ ਖਬਰ ਆ, ਇੱਕ ਜਿਹੜੀ ਖੁਸ਼ ਜਿਹੜੀ ਜੀ ਖਬਰੀ ਆਪਾਂ ਕਹਿ ਸਕਦੇ ਆ। ਤੇ ਸਿੱਖਾਂ ਦੀ ਇੱਕ ਚੜ੍ਹਾਈ ਆ ਜਿਹੜੀ ਆਈਡੈਂਟਿਟੀ ਨੂੰ ਲੈ ਕੇ ਹਮੇਸ਼ਾ ਆਪਣੀ ਗੱਲ ਜਿਹੜੀ ਚੱਲਦੀ ਰਹਿੰਦੀ ਆ, ਚੌਂਚਫੇਰੇ ਦੁਨੀਆ ਪੱਧਰ ਦੇ ਉੱਤੇ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਵਿਸ਼ਵ ਪੱਧਰ ਦੇ ਉੱਤੇ ਜਾਂਦੀਆਂ ਨੇ ਤਾਂ ਇੱਕ ਜਿਹੜੀ ਸਿੱਖ ਦੀ ਦਸਤਾਰ ਆ, ਪੱਗ ਆ, ਉਸ ਦੀ ਪਹਿਚਾਣ ਜਿਹੜੀ ਹੈ ਜੀ ਜ਼ਰੂਰ ਇੱਕ ਵਧੀਆ ਤੇ ਚੰਗੀ ਬਣਦੀ ਆ। ਦੇਖੋ, ਇੱਕ ਦਸਤਾਰਧਾਰੀ ਸਿੱਖ ਆ ਜਿਨ੍ਹਾਂ ਦੇ ਫਾਦਰ 1939 ਚ ਮੂਵ ਹੋਏ ਸੀ ਪੰਜਾਬ ਤੋਂ। ਦੇਖੋ, ਸੋ ਉੱਥੇ ਦੇ ਹੀ ਬੋਰਨ ਆ ਜੀ ਤੇ 58 ਸਾਲਾਂ ਦੇ ਆ। ਸੋ ਇੱਥੋਂ ਸਾਨੂੰ ਇੱਕ ਲੈਸਨ ਲੈਣ ਦੀ ਵੀ ਜ਼ਰੂਰਤ ਹੈਗੀ ਆ ਰਾਜਕਨਵੀਰ ਸਿੰਘ ਜੀ। ਵੀ ਆਪਾਂ ਦੇਖੋ ਅਮਰੀਕਾ ਦੇ ਵਿੱਚ ਦੇਖ ਲਓ, ਹਨਾ, ਆਪਾਂ ਅਮਰੀਕਾ ਦੇ ਵਿੱਚ ਆ, ਬਹੁਤ ਸਾਰੇ ਜਿੱਥੇ ਇੱਥੇ ਪੁਲਿਸ ਦੀਆਂ ਜਿਹੜੇ ਚੀਫ ਹੈਗੇ ਆ ਉਹ ਕਹਿੰਦੇ ਆ ਵੀ ਸਾਨੂੰ ਦਸਤਾਰਧਾਰੀ ਸਿੱਖ ਚਾਹੀਦੇ ਆ ਪੁਲਿਸ ਦੇ ਵਿੱਚ। ਤੇ ਆਪਣੇ ਜਿਹੜੇ ਬੱਚੇ ਆ ਉਹ ਅਪਲਾਈ ਨਹੀਂ ਕਰਦੇ ਹੈਗੇ ਜੀ। ਸੈਨੋਜ਼ੇ ਜਿਸ ਸ਼ਹਿਰ ਦੇ ਵਿੱਚ ਪੰਜਾਬੀ ਰੇਡੀਓ USA ਜਿੱਥੋਂ ਤੁਸੀਂ ਸੁਣ ਰਹੇ ਹੋ, ਇੱਥੇ ਦੇ ਪੁਲਿਸ ਚੀਫ ਬਹੁਤ ਵਾਰੀ ਕਹਿ ਚੁੱਕੇ ਆ, ਇੱਥੇ ਦਾ ਮੇਅਰ ਕਹਿ ਚੁੱਕਾ ਵੀ ਸਾਨੂੰ ਪੱਗਾਂ ਵਾਲੇ ਦਸਤਾਰਾਂ ਵਾਲੇ ਪੁਲਿਸ ਦੇ ਲਈ ਆਫੀਸਰ ਚਾਹੀਦੇ ਆ, ਅਪਲਾਈ ਕਰੋ। ਤੇ ਇੱਥੇ ਕੋਈ ਅਪਲਾਈ ਨਹੀਂ ਕਰਦਾ। ਤੇ ਨਾਲ ਨਿੱਕਾ ਜਿਹਾ ਸ਼ਹਿਰ ਆ ਮਿਲਪੀਟਸ, ਉੱਥੇ ਅਮਰਧਾਰੀ ਦਸਤਾਰਧਾਰੀ ਸਿੰਘ ਹੈਗਾ ਆ, ਜਸਕੀਰਤ ਸਿੰਘ, ਉੱਥੇ ਪੁਲਿਸ ਦੇ ਵਿੱਚ ਜੌਬ ਕਰਦਾ ਆ। ਸੋ ਆਪਾਂ ਨੂੰ ਚਾਹੀਦਾ ਵੱਧ ਤੋਂ ਵੱਧ ਇਹ ਇੱਕ ਅਵੇਅਰਨੈਸ ਦਾ ਵੀ ਇਹਦੇ ਨਾਲ ਰਿਲੇਟਡ ਹੈਗਾ ਆ।
ਬਿਲਕੁਲ ਜੀ। ਦੇਖੋ ਇਕੱਲਾ ਪੁਲਿਸ ਹੀ ਨਹੀਂ, ਹੋਰ ਬਹੁਤ ਸਾਰੇ ਜਿੱਦਾਂ ਚਲੋ ਉਹ ਵੀ ਇੱਕ ਪੁਲਿਸ ਦੇ ਅੰਡਰ ਇੱਕ ਕਾਈਂਡ ਆਫ ਆ ਜਾਂਦਾ, CHP ਵਾਲੇ ਜਿਹੜੇ ਜੀ, ਉਹ ਉਹਨਾਂ ਦੀ ਬਹੁਤ ਹਾਇਰਿੰਗ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਉਹਨਾਂ ਨੂੰ ਵੀ ਆਪਾਂ ਪਿਛਲੇ ਦਿਨੀ ਖਬਰ ਦਿੱਤੀ ਸੀ, ਮੋਡੈਸਟੋ ਦੇ ਵਿੱਚ ਜਿਹੜੇ ਉੱਥੇ ਦੇ ਪੁਲਿਸ ਚੀਫ ਆ, ਉਹਨਾਂ ਨੇ ਹੁਣ ਪੱਗ ਦੇ ਨਾਲ, ਦਸਤਾਰ ਦੇ ਨਾਲ ਜਿਹੜੇ ਆ ਜੀ ਉਹ ਇਜਾਜ਼ਤ ਦਿੱਤੀ ਹੋਈ ਆ, ਉਹਨਾਂ ਨੇ ਥੋੜੀ ਛੂਟ ਦਿੱਤੀ ਆ। ਨਿਊਯਾਰਕ ਵਾਲਿਆਂ ਨੇ ਪੁਲਿਸ ਜਿਹੜੇ ਆ ਡਿਪਾਰਟਮੈਂਟ ਦੇ ਵਿੱਚ, ਉਹਨਾਂ ਨੇ ਹੁਣ ਪੱਗ ਦੇ ਨਾਲ ਜਿਹੜੇ ਜੀ ਦਾੜੀ ਦੇ ਨਾਲ ਜਿਹੜਾ ਜੀ ਸਾਰਿਆਂ ਨੂੰ ਪੁਲਿਸ ਅਫਸਰ ਜਿਹੜੇ ਵੀ ਬਣਦੇ ਨੇ ਆਪਣੇ, ਖਾਸ ਕਰਕੇ ਸਿੱਖ ਧਰਮ ਵਾਲੇ, ਉਹਨਾਂ ਨੂੰ ਜਿਹੜੇ ਜੀ ਉਹ ਇਜਾਜ਼ਤ ਦਿੱਤੀ ਆ। ਟੈਕਸਸ ਦੇ ਵਿੱਚ ਹੈਗੇ ਆ, ਯੂਬਾ ਸਿਟੀ, ਸਟਰ ਕਾਉਂਟੀ ਦੇ ਵਿੱਚ ਵੀ ਮੈਂ ਦੇਖਿਆ ਵੀ ਆਪਣਾ ਪੁਲਿਸ ਆਫੀਸਰ ਆਪਣਾ ਦਸਤਾਰਧਾਰੀ ਮੁੰਡਾ ਹੈਗਾ। ਸੋ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ, ਜਰੂਰ ਅਗਰ ਤੁਹਾਡੇ ਬੱਚੇ ਪੁਲਿਸ ਫੋਰਸ ਜਾਣਾ ਚਾਹੁੰਦੇ ਆ, ਦਸਤਾਰਧਾਰੀ ਹੈਗੇ ਆ, ਨਹੀਂ ਵੀ ਦਸਤਾਰਧਾਰੀ ਫਿਰ ਵੀ ਜਰੂਰ ਜਾਣਾ ਚਾਹੀਦਾ, ਉਹ ਤਾਂ ਹੈਗੇ ਹੀ ਆ, ਪਰ ਜੇ ਦਸਤਾਰਧਾਰੀ ਹੋਊਗੇ ਉਹਦੇ ਨਾਲ ਜਿਹੜੀ ਆਪਣੀ ਅਵੇਅਰਨੈਸ ਆ ਸਿੱਖਾਂ ਦੀ, ਉਹ ਆਇਡੈਂਟੀਟੀ ਬਾਰੇ ਬਿਲਕੁਲ ਜੀ ਉਹ ਜਿਹੜੇ ਜੀ ਉਹ ਬਣਦੀ ਆ। ਸੋ ਅਸੀਂ ਜ਼ਰੂਰ ਵਧਾਈ ਦਿੰਦੇ ਆ 58 ਸਾਲਾ ਅਮਰ ਸਿੰਘ ਹੁਣਾਂ ਨੂੰ, ਜਿਨ੍ਹਾਂ ਨੂੰ ਕਿ ਪੁਲਿਸ ਚੀਫ ਥਾਪਿਆ ਗਿਆ ਕੁਆਲਾਲੰਪਰ ਸ਼ਹਿਰ ਦਾ। ਮਲੇਸ਼ੀਆ ਦੀ ਦੇਖੋ ਜੀ ਇਹ ਰਾਜਧਾਨੀ ਆ, ਤੇ ਇਸ ਪੋਜੀਸ਼ਨ ਦੇ ਉੱਤੇ, ਇਸ ਸਿਟੀ ਦੇ ਪੋਜੀਸ਼ਨ ਦੇ ਉੱਤੇ ਪਹਿਲੀ ਵਾਰੀ ਕਿਸੇ ਸਿੱਖ ਨੂੰ ਜਿਹੜਾ ਆ ਉਹ ਇਹ ਐਡੇ ਵੱਡੇ ਅਹੁਦੇ ਦੇ ਨਾਲ ਜਿਹੜਾ ਜੀ ਉਹ ਸਨਮਾਨ ਮਿਲਿਆ ਆ। ਸੋ ਬਹੁਤ ਇੱਕ ਖੁਸ਼ੀ ਵਾਲੀ ਜਿਹੜੀ ਹੈ ਜੀ ਇਹ ਗੱਲ ਆ। ਸੋ ਸਾਡੇ ਵੱਲੋਂ, ਪੂਰੀ ਟੀਮ ਵੱਲੋਂ ਤੇ ਸਾਡੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਆ, ਤੇ ਇਹੀ ਉਮੀਦ ਕਰ ਰਹੇ ਹਾਂ ਕਿ ਤਨਦੇਹੀ ਦੇ ਨਾਲ ਜਿਹੜਾ ਜੀ ਉਹ ਆਪਣਾ ਕੰਮ ਕਰਨਗੇ, ਤੇ ਜਿੱਦਾਂ ਵੀ ਉੱਥੋਂ ਦੇ ਰੂਲਸ ਆ ਉਹਨਾਂ ਦੀ ਪੂਰੀ ਪਾਲਣਾ ਕਰਦੇ ਹੋਏ ਉੱਥੇ ਦੇ ਜਿਹੜਾ ਵੀ ਕ੍ਰਾਈਮ ਹੈਗਾ ਉਸ ਨੂੰ ਘਟਾਉਣ ਦੇ ਵਿੱਚ ਉਹ ਕਾਮਯਾਬ ਰਹਿਣਗੇ। ਤੇ ਸੋ ਆਪਾਂ ਅਵੇਅਰਨੈਸ ਦੀ ਗੱਲ ਕਰ ਰਹੇ ਹਾਂ ਹਰਜੋਤ ਸਿੰਘ ਜੀ। ਅਵੇਅਰਨੈਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਖਾਸ ਕਰਕੇ ਆਪਾਂ ਦੇਖੀਏ, ਇੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਸਿੱਖਾਂ ਵੱਲੋਂ ਕਈ ਤਰੀਕੇ ਦੀਆਂ ਕੋਸ਼ਿਸ਼ਾਂ ਜਿਹੜੀਆਂ ਹਮੇਸ਼ਾ ਕੀਤੀਆਂ ਜਾਂਦੀਆਂ ਆ। ਕੈਲੀਫੋਰਨੀਆ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਆ ਜਿੱਥੇ ਤਕਰੀਬਨ ਹਰ ਸਾਲ ਹੀ ਜਿਹੜਾ ਨਵੰਬਰ ਦਾ ਮਹੀਨਾ ਆ ਉਸ ਨੂੰ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਸਕੂਲਾਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਇਸ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾਂਦੇ ਆ। ਸੋ ਆਪਾਂ ਜ਼ਰੂਰ ਚਾਹੁੰਦੇ ਆ ਵੀ ਇਸ ਦੇ ਵਿੱਚ ਹੋਰ ਵੱਧ ਤੋਂ ਵੱਧ ਜਿਹੜਾ ਜੀ ਉਹ ਵਾਧਾ ਹੋਵੇ। ਸੋ ਉਸੇ ਤਰੀਕੇ ਦੇ ਨਾਲ ਜਿਹੜੇ ਡੈਲਾਵੇਅਰ ਦੇ ਕਹਿ ਸਕਦੇ ਆ ਸਿੱਖ ਆ, ਉਹਨਾਂ ਨੇ ਇਸ ਦੇ ਵਿੱਚ ਹੋਰ ਬਾਜੀ ਮਾਰੀ ਆ। ਉਹਨਾਂ ਨੇ ਅਪ੍ਰੈਲ ਦੇ ਮਹੀਨੇ ਨੂੰ ਡੈਲਾਵੇਅਰ ਜਿਹੜਾ ਸੂਬਾ ਆ ਅਮਰੀਕਾ ਦੇ ਵਿੱਚ, ਉੱਥੇ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਜਿਹੜਾ ਜੀ ਮਨਾਉਣ ਦੀ ਗੱਲ ਕੀਤੀ ਆ। ਜਿੱਦਾਂ ਸਾਰੇ ਜਾਣੇ ਪਤਾ ਨਹੀਂ ਜਾਣਦੇ ਜਾਂ ਨਹੀਂ ਜਾਣਦੇ, ਤੁਹਾਡੇ ਸਾਰਿਆਂ ਦੀ ਸੂਚਨਾ ਲਈ ਆਪਾਂ ਦੱਸਣਾ ਚਾਹੁੰਦੇ ਹਾਂ ਵੀ ਜਿੱਦਾਂ ਫਰਵਰੀ ਦਾ ਮਹੀਨਾ ਆ ਬਲੈਕ ਹਿਸਟਰੀ ਮੰਥ ਦੇ ਵਜੋਂ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਮਨਾਇਆ ਜਾਂਦਾ ਆ। ਉਸ ਨੂੰ ਜਿਹੜਾ ਜੀ ਉਹ ਰੱਖਿਆ ਹੋਇਆ ਹੁੰਦਾ ਆ। ਸੋ ਉਸ ਦਿਨ ਜਿਹੜੀ ਬਲੈਕ ਜਿਹੜੀ ਅਫਰੀਕਨ ਅਮਰੀਕਨ ਕਮਿਊਨਿਟੀ ਆ, ਜਾਂ ਜਿਨ੍ਹਾਂ ਨੂੰ ਇੱਥੇ ਆਪਾਂ ਬਲੈਕ ਕਮਿਊਨਿਟੀ ਵੀ ਕਹਿੰਦੇ ਆ ਜਿਹੜਾ ਆ, ਤੇ ਉਹ ਉਹਨਾਂ ਦੀ ਜਿਹੜੀ ਹਿਸਟਰੀ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਘਾਲਣਾ ਘਾਲੀ, ਕਿੱਦਾਂ ਉਹਨਾਂ ਨੂੰ ਵੋਟਿੰਗ ਦਾ ਅਧਿਕਾਰ ਮਿਲਿਆ, ਕਿੱਦਾਂ ਸਲੇਵਰੀ ਤੋਂ ਨਿਜਾਤ ਮਿਲੀ, MLK ਵਰਗੇ ਜਿਹੜੇ ਆ ਵੱਡੇ ਮਹਾਨ ਲੀਡਰ ਆ, ਚਾਹੇ ਮੈਲਕਮ ਐਕਸ ਵਰਗੇ ਨੇ, ਹੋਰ ਵੀ ਬਹੁਤ ਸਾਰੇ ਜਿਹੜੇ ਆ ਇਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਬਾਰੇ ਜਿਹੜਾ ਜੀ ਉਹ ਦੱਸਿਆ ਜਾਂਦਾ, ਸਿਖਾਇਆ ਜਾਂਦਾ ਆ। ਜ਼ਰੂਰ ਕਈ ਤਰੀਕੇ ਦੀਆਂ ਕੰਟਰੋਵਰਸੀਜ਼ ਜਿਹੜੀਆਂ ਆ ਉਸ ਨੂੰ ਲੈ ਕੇ ਰਹਿੰਦੀਆਂ ਆ, ਪਰ ਇੱਕ ਚੀਜ਼ ਜਿਹੜੀ ਹੈਗੀ ਆ ਵੀ ਰੈਕੋਗਨਾਈਜ਼ਡ ਜਿਹੜਾ ਉਹ ਹੋਇਆ ਆ ਵੀ ਫਰਵਰੀ ਦੇ ਮਹੀਨੇ ਨੂੰ ਹਰ ਸਾਲ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਬਲੈਕ ਹਿਸਟਰੀ ਮੰਥ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਆ। ਸੋ ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਕੈਲੀਫੋਰਨੀਆ ਦੀ ਗੱਲ ਕਰ ਰਹੇ ਸੀ ਉੱਥੇ ਨਵੰਬਰ ਦੇ ਵਿੱਚ, ਤੇ ਹਰਜੋਤ ਸਿੰਘ ਜੀ ਹੁਣ ਡੈਲਾਵੇਅਰ ਦੇ ਵਿੱਚ ਵੀ ਜਿਹੜੀ ਆ ਇੱਕ ਚੰਗੀ ਖਬਰ। ਇਸੇ ਤਰ੍ਹਾਂ ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਵੀ ਜਿਹੜਾ ਸਿੱਖ ਅਵੇਅਰਨੈਸ ਮੰਥ ਜਿਹੜਾ ਮਨਾਇਆ ਜਾਂਦਾ ਹੈਗਾ ਆ। ਸੋ ਇਹ ਡੈਲਾਵੇਅਰ ਜਿਹੜੀ ਆ ਚੌਥੀ ਸਟੇਟ ਹੋ ਗਈ ਆ। ਸੋ ਇੱਥੇ ਸਰੋਤਿਆਂ ਨੂੰ ਪਤਾ ਹੀ ਆ, ਆਪਣੇ ਜਿਹੜੇ ਪੰਜਾਬੀ ਸਾਰੇ ਸਰੋਤੇ ਆ, ਵੀ 9/11 ਤੋਂ ਬਾਅਦ ਜਿਹੜੇ ਸਿੱਖਾਂ ਦੇ ਉੱਤੇ ਜਿਹੜੇ ਆ ਬਹੁਤ ਜ਼ਿਆਦਾ ਹਮਲੇ ਹੋਏ ਹੈਗੇ ਆ ਹੇਟ ਕ੍ਰਾਈਮ ਦੇ ਵਿੱਚ, ਤੇ ਜਿਹੜੇ ਸਰਵੇ ਵੀ ਕੀਤਾ ਗਿਆ ਵੀ ਜਿਹੜੇ ਸਿੱਖਾਂ ਦੇ ਬੱਚੇ ਆ ਉਹਨਾਂ ਦੀ ਬੁਲਿੰਗ ਬਹੁਤ ਜ਼ਿਆਦਾ ਹੋਈ ਹੈਗੀ ਆ, ਤੇ ਦੂਜੇ ਬੱਚਿਆਂ ਦੇ ਮੁਕਾਬਲੇ ਕਹਿੰਦੇ ਵੀ 100% ਜ਼ਿਆਦਾ ਸਿੱਖ ਬੱਚਿਆਂ ਦੀ ਬੁਲਿੰਗ ਹੋਈ ਹੈਗੀ ਆ। ਸੋ ਡੈਲਾਵੇਅਰ ਦੇ ਵਿੱਚ ਜਿਹੜੇ ਡੈਲਾਵੇਅਰ ਦੇ ਗਵਰਨਰ ਜੌਨ ਕਰਨੇ ਆ ਜੀ, ਉਹਨਾਂ ਨੇ ਇਹ ਕਿਹਾ ਹੈਗਾ ਜਦੋਂ ਉਹ ਸਿੱਖਾਂ ਨੂੰ ਮਿਲੇ ਹੈਗੇ ਆ ਵੀ ਜਿਹੜਾ ਹੁਣ ਆ ਮਾਹੌਲ ਜਿਹੜਾ ਆ ਇਹ ਚੱਲ ਰਿਹਾ ਬਹੁਤ ਜ਼ਿਆਦਾ, ਜਿੱਦਾਂ ਫੀਅਰ ਮੌਂਗਰਿੰਗ ਦਾ ਮਾਹੌਲ ਆ ਤੇ ਸਟੀਰੀਓਟਾਈਪਿੰਗ ਦਾ ਹੈਗਾ ਆ, ਜੋ ਕਿ ਅਮਰੀਕਾ ਦੇ ਲਈ ਐਮਬੈਰਸਮੈਂਟ ਆ। ਸੋ ਇਹਦੇ ਕਰਕੇ ਹੀ ਆਪਾਂ ਜਿਹੜੇ ਇੱਕ ਉੱਥੇ ਦੇ ਬਿਜ਼ਨਸਮੈਨ ਹੈਗੇ ਆ ਚਰਨਜੀਤ ਸਿੰਘ ਮਨਿਹਾਸ, ਉਹ ਜਾ ਕੇ ਜਿਹੜੇ ਡੈਲਾਵੇਅਰ ਦੇ ਗਵਰਨਰ ਸੀ ਜਾਂ ਜਿਹੜੇ ਲੈਜਿਸਲੇਟਰ ਆ ਉਹਨਾਂ ਨੂੰ ਮਿਲੇ, ਤੇ ਇਹ ਜਿਹੜਾ ਬਿੱਲ ਉਹਨਾਂ ਨੇ ਪਾਸ ਕੀਤਾ ਹੈਗਾ ਜੀ। ਦੱਸਿਏ ਵੀ ਇਸ ਬਿੱਲ ਨੂੰ ਇੰਟਰੋਡਿਊਸ ਕਰਨ ਵਾਲੇ ਸਟੇਟ ਸੈਨੇਟ ਦੇ ਸੈਨੇਟਰ ਬਰਾਊਨ ਟਾਊਨਸੈਂਡ ਸੀਗੇ,
ਜਿਨ੍ਹਾਂ ਨੇ ਰੈਜ਼ੋਲੂਸ਼ਨ ਜਿਹੜਾ ਜੀ ਲਿਆਂਦਾ, ਉਹ ਕਹਿੰਦੇ ਜੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਿੱਖ ਕਮਿਊਨਿਟੀ, ਸਿੱਖ ਭਾਈਚਾਰੇ ਦੇ ਨਾਲ ਹਮੇਸ਼ਾ ਜਿਹੜੇ ਜੀ ਉਹ ਖੜਦੇ ਆਏ ਨੇ, ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਡੈਲਾਵੇਅਰ ਦੇ ਗਵਰਨਰ ਹੋਣਾ ਦਾ ਤੇ ਸੈਨੇਟਰ ਬਰਾਊਨ ਟਾਊਨਸੈਂਡ, ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇਹ ਬਿੱਲ ਆ ਜਿਹੜਾ ਇੰਟਰੋਡਿਊਸ ਕੀਤਾ, ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ, ਜਿਸ ਦੇ ਵਿੱਚ ਡੈਲਾਵੇਅਰ ਦੇ ਵਿੱਚ ਜਿਹੜਾ ਅਪ੍ਰੈਲ ਦਾ ਮਹੀਨਾ ਆ ਉਹ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਆਬਜ਼ਰਵ ਕੀਤਾ ਜਾਵੇਗਾ, ਐਪਰੀਸੀਏਸ਼ਨ ਮੰਥ ਦੇ ਵਜੋਂ ਕੀਤਾ ਜਾਵੇਗਾ। ਤੇ ਚਾਹੀਦਾ ਇਹ ਆ ਹੁਣ ਹਰਜੋਤ ਸਿੰਘ ਜੀ ਵੀ ਆਪਣੇ ਜਿਹੜੇ ਡੈਲਾਵੇਅਰ ਦੇ ਵਿੱਚ ਆਪਣੇ ਸਿੱਖ ਭਾਈਚਾਰੇ ਆ, ਉਹ ਇਸ ਨੂੰ ਲੈ ਕੇ ਜਿਹੜੇ ਕੁਝ ਹੋਰ ਵਧੀਆ ਜਿਹੜੇ ਆ ਉਹ ਵੱਡੇ ਜਿਹੜੇ ਕਹਿ ਲਓ ਵੀ ਇਵੈਂਟਸ ਵੀ ਜਿਹੜੇ ਜੋ ਕਰਨ, ਖਾਸ ਕਰਕੇ ਇਹੋ ਜਿਹੇ ਜਿਹੜੇ ਸੈਨੇਟਰਸ ਆ ਇਹਨਾਂ ਦਾ ਸਨਮਾਨ ਕਰਨਾ ਤਾਂ ਜ਼ਰੂਰ ਬਣਦਾ ਆ। ਸੋ ਡੈਲਾਵੇਅਰ ਇੱਕ ਬੜੀ ਨਿੱਕੀ ਜਿਹੀ ਸਟੇਟ ਆ ਤੇ ਉੱਥੇ ਬਹੁਤ ਹੀ ਘੱਟ ਸਿੱਖ ਪੋਪੂਲੇਸ਼ਨ ਰਹਿੰਦੀ ਆ। ਸੋ ਹੁਣ ਜਿੰਨੇ ਵੀ ਆਪਣੇ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੇ ਹੋਰ ਸਟੇਟਾਂ ਦੇ ਵਿੱਚ ਆ, ਪਲੀਜ਼ ਆਪਣੇ ਤੁਸੀਂ ਜਿਹੜੇ ਤੁਹਾਡੇ ਸੈਨੇਟਰ, ਕਾਂਗਰਸਮੈਨ ਜਾਂ ਲੋਕਲ ਮੇਅਰ ਹੁੰਦੇ ਆ, ਉਹਨਾਂ ਨੂੰ ਵੀ ਕੰਟੈਕਟ ਕਰੋ, ਕਿਉਂਕਿ ਜਿਹੜਾ ਅਪ੍ਰੈਲ ਦਾ ਮਹੀਨਾ ਆ ਇਹ ਸਿੱਖਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਮਹੀਨਾ ਆ। ਵਿਸਾਖੀ ਇਹਦੇ ਚ ਆਉਂਦੀ ਆ ਤੇ ਵਿਸਾਖੀ ਦੇ ਉੱਤੇ ਲਗਭਗ ਹਰ ਇੱਕ ਗੁਰੂ ਘਰ, ਹਰ ਇੱਕ ਏਰੀਏ ਦੇ ਵਿੱਚ ਵੱਡੇ ਪ੍ਰੋਗਰਾਮ ਹੁੰਦੇ ਆ। ਬਿਲਕੁਲ, ਨਗਰ ਕੀਰਤਨ ਹੁੰਦੇ ਆ, ਆਪਾਂ ਲੰਗਰ ਵੀ ਲਾਣੇ ਆ, ਤੇ ਹੁਣ ਨਗਰ ਕੀਰਤਨ ਵੀ ਹੋਣੇ ਆ, ਉਹਦੇ ਵਿੱਚ ਨਾਲ ਆਪਾਂ ਕਹਿੰਦੇ ਵੀ ਸ਼ਬਦਾਂ ਦਾ ਲੰਗਰ ਵੀ ਲਾਣਾ ਚਾਹੀਦਾ, ਇੰਗਲਿਸ਼ ਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਇਨਫੋਰਮੇਸ਼ਨ ਜ਼ਰੂਰ ਹੋਣੀ ਚਾਹੀਦੀ, ਚਾਹੇ ਇੱਕ ਪੇਜ ਦਾ ਹੀ ਉਹ ਪੈਂਪਲੇਟ ਹੋਵੇ। ਬਿਲਕੁਲ ਜੀ, ਉਹ ਜ਼ਰੂਰ ਚਾਹੀਦਾ ਆ। ਨਗਰ ਦੇ ਵਿੱਚ ਜਦੋਂ ਤੁਸੀਂ ਉੱਥੋਂ ਜਾਣਾ ਹੈ ਤਾਂ ਤੁਹਾਡੇ ਜਿਹੜੇ ਆਂਢੀ ਗੁਆਂਢੀ ਆ, ਨੇਬਰਸ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆ। ਬਾਕੀ ਜਿੱਦਾਂ ਆਪਾਂ ਦੇਖਦੇ ਆ, ਆਪਾਂ ਪਹਿਲੋਂ ਵੀ ਅਕਸਰ ਹਰਜੋਤ ਸਿੰਘ ਜੀ ਆਪਾਂ ਇਹ ਗੱਲ ਕਰ ਰਹੇ ਆ ਵੀ ਕ੍ਰਿਸਮਸ ਦੇ ਉੱਤੇ ਲੋਕ ਚਾਹੇ ਕਿਸੇ ਵੀ ਧਰਮ ਦਾ ਹੋਵੇ, ਹੁਣ ਕੋਈ ਹਰ ਇੱਕ ਜਣਾ ਆਲਮੋਸਟ ਜਿਹੜਾ ਕ੍ਰਿਸਮਸ ਨੂੰ ਜਾਣਦਾ ਆ, ਮਨਾਉਂਦਾ ਆ, ਗਿਫਟ ਦਾ ਜਿਹੜਾ ਆਦਾਨ ਪ੍ਰਦਾਨ ਆ ਉਹ ਉਹਨੇ ਦਿਨਾਂ ਦੇ ਵਿੱਚ ਹੁੰਦਾ ਆ, ਨਿਊ ਈਅਰ ਦੇ ਉੱਤੇ ਹੁੰਦਾ ਆ। ਬਹੁਤ ਸਾਰੇ ਲੋਕ ਜਿਹੜੇ ਚਾਈਨੀਜ਼ ਨਿਊ ਈਅਰ ਦੇ ਬਾਰੇ ਵੀ ਜਾਣਦੇ ਆ ਵੀ ਜਦੋਂ ਫਰਵਰੀ ਦੇ ਵਿੱਚ ਜਿਹੜਾ ਆ ਉਹ ਤਕਰੀਬਨ ਜਿਹੜਾ ਉਹ ਉਹਨਾਂ ਦਾ ਨਿਊ ਈਅਰ ਆਉਂਦਾ ਆ, ਸੋ ਉਸ ਦੇ ਬਾਰੇ ਵੀ ਜਾਣਦੇ ਹੁੰਦੇ ਆ। ਸੋ ਆਪਣਾ ਨਿਊ ਈਅਰ ਤਾਂ ਹੁਣ ਪਿਛਲੇ ਦਿਨੀ ਜਿਹੜਾ ਲੰਘ ਕੇ ਗਿਆ ਆ, ਇਸੇ ਮਾਰਚ ਦੇ ਮਹੀਨੇ ਦੇ ਵਿੱਚ ਹੀ ਸੀਗਾ, ਪਰ ਇੱਕ ਵਿਸਾਖੀ ਦਾ ਜਿਹੜਾ ਦਿਨ ਆ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀਗੀ, ਉਹ ਇੱਕ ਬੜਾ ਇੰਪੋਰਟੈਂਟ ਸੱਭਿਆਚਾਰਕ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ ਬੜਾ ਹੀ ਜਿਹੜਾ ਮਹੱਤਵਪੂਰਨ ਜਿਹੜਾ ਉਹ ਦਿਨ ਹੈਗਾ ਆ। ਸੋ ਉਸ ਦੇ ਵਿੱਚ ਜ਼ਰੂਰ ਆਪਾਂ ਕੋਸ਼ਿਸ਼ ਕਰੀਏ, ਆਪਾਂ ਆਪਣੇ ਬੱਚਿਆਂ ਨੂੰ ਵੀ ਉਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜੋੜੀਏ, ਤੇ ਚਾਹੇ ਆਪਣੇ ਨੇਬਰਸ ਦੇ ਨਾਲ ਜਿਹੜੀ ਜ਼ਰੂਰ ਕਰਦੇ। ਮੈਨੂੰ ਪਤਾ ਹੈ ਬਹੁਤ ਸਾਰੇ ਸਾਡੇ ਸਰੋਤੇ ਕਾਲ ਕਰਕੇ ਦੱਸਦੇ ਆ ਜਾਂ ਜਦੋਂ ਵੀ ਆਪਾਂ ਮਿਲਦੇ ਆ, ਉਹ ਹਮੇਸ਼ਾ ਕੁਝ ਨਾ ਕੁਝ ਦੱਸਦੇ ਨੇ ਵੀ ਅਸੀਂ ਇਸ ਵਾਰੀ ਵਿਸਾਖੀ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤਾ, ਜਿਹੜੇ ਆਂਢੀਆਂ ਗੁਆਂਢੀਆਂ ਨੂੰ ਚਾਹੇ ਸੱਦਿਆ ਸੀਗਾ, ਕਿਉਂਕਿ ਬਹੁਤ ਸਾਰੇ ਲੋਕ ਪੋਟਲਕ ਬਹੁਤ ਕਰਦੇ ਨੇ ਆਪਣਾ, ਚਲੋ ਵੈਜੀਟੇਰੀਅਨ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ, ਤੇ ਉਹ ਚੀਜ਼ਾਂ ਨੂੰ ਜਿਹੜਾ ਦੇਖਦੇ ਹੋਏ ਉਹ ਸਾਰਾ ਜਣੀਆਂ ਕਰਦੇ ਆ। ਇੱਕ ਚੀਜ਼ ਜਿਹੜੀ ਆ ਇੱਥੋਂ ਦੇ ਲੋਕਾਂ ਨੂੰ ਉਹ ਬਹੁਤ ਪਸੰਦ ਆਉਂਦੀ, ਕਮਿਊਨਿਟੀ ਕਿਚਨ ਦਾ ਜਿਹੜਾ ਇੱਕ ਆਪਣਾ ਹੈਗਾ ਲੰਗਰ ਦਾ ਜਿਹੜਾ ਇੱਕ ਚੀਜ਼ ਆ, ਉਸ ਨੂੰ ਉਹਨਾਂ ਨੂੰ ਕਾਫੀ ਪਸੰਦ ਆਉਂਦਾ। ਉਹ ਕਹਿੰਦਾ ਵੀ ਇੱਥੇ ਯਾਰ ਕੋਈ ਵੀ ਕਿਸੇ ਨੂੰ ਉਦਾਂ ਅਜਾਈ ਕੋਈ ਵੀ ਨਹੀਂ ਦਿੰਦਾ, ਵੀ ਕਿਸ ਤਰੀਕੇ ਦੇ ਨਾਲ ਇਹ ਸਿੱਖ ਜਿਹੜੇ ਕਿੱਦਾਂ ਕਰੀ ਜਾਂਦੇ ਆ। ਬਿਲਕੁਲ ਰਾਜਕਵੀਰ ਸਿੰਘ ਜੀ, ਇਹ ਛੋਟੀਆਂ ਗੱਲਾਂ ਹੁੰਦੀਆਂ। ਮੈਂ ਇੱਕ ਉਦਾਹਰਨ ਦਿੰਦਾ ਵੀ ਦੇਖੋ ਚਾਈਨੀਜ਼ ਕਮਿਊਨਿਟੀ ਵੀ ਬਹੁਤ ਵੱਡੀ ਹੈਗੀ ਆ ਜੀ, ਘੱਟੋ ਘੱਟ ਸਿੱਖਾਂ ਨਾਲੋਂ ਤਾਂ ਵੱਡੀ ਕਮਿਊਨਿਟੀ ਚ ਹੀ ਆ USA ਦੇ ਵਿੱਚ। ਤੁਸੀਂ ਦੇਖੋ ਜਦੋਂ ਚਾਈਨੀਜ਼ ਨਿਊ ਈਅਰ ਹੁੰਦਾ ਆ, ਉਹਨਾਂ ਦੇ ਜਿਹੜੇ ਬੱਚੇ ਜਦੋਂ ਸਕੂਲੇ ਜਾਂਦੇ ਆ ਤੇ ਉਹ ਕੈਂਡੀਆਂ ਲੈ ਕੇ ਜਾਂਦੇ ਆ, ਆਪਣੇ ਜਿੰਨੇ ਵੀ ਉਹਨਾਂ ਦੇ ਕਲਾਸ ਫੈਲੋ ਹੁੰਦੇ ਉਹਨਾਂ ਨੂੰ ਦੇਣ ਦੇ ਲਈ। ਦੇਖੋ ਵੀ ਕਿੱਡੀ ਗੱਲ ਆ, ਤੇ ਉਹਦੇ ਨਾਲ ਆਪਣੀ ਕੈਂਡੀ ਹੋਵੇ, ਜੇ ਆਪਣੇ ਬੱਚੇ ਵੀ ਜਿਹੜੇ ਸਕੂਲੇ ਜਾਂਦੇ ਸਿੱਖਾਂ ਦੇ ਆਪਣੀ ਕਲਾਸ ਦੇ ਵਿੱਚ ਚਾਹੇ ਕੈਂਡੀ ਹੋਵੇ ਉਹਨਾਂ ਨੂੰ ਵੀ ਦੇਖੋ ਜੀ ਸਾਡਾ ਵਿਸਾਖੀ ਹੈਗੀ ਆ। ਸੋ ਬਿਲਕੁਲ ਤੇ ਖਾਲਸੇ ਦਾ ਜਨਮ ਦਿਨ ਆ, ਚਾਹੇ ਨਾਲ ਇੱਕ ਪੇਜ ਦਾ। ਪਰ ਹੁਣ ਇਹ ਕੋਈ ਨਹੀਂ ਕਹਿ ਸਕਦਾ ਆਪਾਂ ਨੂੰ ਕਿ ਜੀ ਸਾਨੂੰ ਪਤਾ ਨਹੀਂ ਅਸੀਂ ਕੀ ਦੇਣਾ। ਗੂਗਲ ਤੇ ਸਰਚ ਮਾਰੋ, ਜੋ ਮਰਜ਼ੀ ਤੁਸੀਂ ਪ੍ਰਿੰਟ ਕਰ ਸਕਦੇ ਹੋ। ਬਿਲਕੁਲ, ਤੁਹਾਡੇ ਬੱਚੇ ਜੋ ਮਰਜ਼ੀ ਪ੍ਰਿੰਟ ਕਰ ਸਕਦੇ। ਬਿਲਕੁਲ, ਜੇ ਤੁਹਾਨੂੰ ਕੋਈ ਹੈਗਾ ਆ, ਹੁਣ ਸਿੱਖਾਂ ਦੀਆਂ ਇੰਨੀਆਂ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਹੋ ਜਿਹੇ ਜਿਹੜੇ ਪੈਂਫਲੇਟ ਤਿਆਰ ਆਲਰੇਡੀ ਕੀਤੇ ਹੋਏ ਨੇ, ਉਹ ਜਿਹੜੇ ਜੀ ਉਹ ਚਾਹੀਦੇ ਨੇ ਵੀ ਉਹਨਾਂ ਨੂੰ ਤੁਸੀਂ ਜਿਹੜੀ ਹੈ ਜੀ ਉਹ ਵਰਤੋਂ ਕਰੋ। ਤੇ ਨਾਲੇ ਇਹ ਚੀਜ਼ ਇਹੋ ਜਿਹੇ ਮਾਮਲਿਆਂ ਦੇ ਵਿੱਚ ਜੇ ਉਹ ਕਹਿ ਦੇਣੀ ਵੀ ਨਹੀਂ ਜੀ ਇਹ ਗੁਰਦੁਆਰੇ ਵਾਲਿਆਂ ਦਾ ਕੰਮ ਆ, ਪ੍ਰਬੰਧਕ ਕਮੇਟੀ ਦਾ ਕੰਮ ਆ, ਨਹੀਂ, ਹਰ ਇੱਕ ਜਣਾ, ਹਰ ਇੱਕ ਸਿੱਖ ਜਿਹੜਾ ਆ ਉਹ ਸਿੱਖੀ ਦਾ ਖੁਦ ਇੱਕ ਅੰਬੈਸਡਰ ਆ। ਤੇ $5-10 ਦੇ ਨਾਲ $20 ਮੰਨ ਲਓ $100 ਵੀ ਲੱਗ ਜਾਂਦਾ ਹੈ, ਕੋਈ ਏਡਾ ਵੱਡਾ ਜਿਹੜਾ ਆ ਉਹ ਕੰਮ ਜਿਹੜਾ ਇਸ ਦੇ ਵਿੱਚ ਨਹੀਂ ਆ। ਤੁਸੀਂ ਸਾਲ ਦੇ ਵਿੱਚ ਇਸ ਨੂੰ ਇੱਕ ਆਪਣੇ ਵੱਲੋਂ ਗੁਰੂ ਦੇ ਲਈ ਜਿਹੜਾ ਜੀ ਇੱਕ ਦਸਵੰਧ ਦੇ ਰੂਪ ਦੇ ਵਿੱਚ ਹੀ ਤੁਸੀਂ ਇਸ ਨੂੰ ਦੇਖ ਕੇ ਜਿਹੜਾ ਜੀ ਉਹ ਯੂਜ਼ ਕਰ ਸਕਦੇ ਹੋ। ਇਹ ਚੀਜ਼ ਕਿਉਂਕਿ ਕਹਿਣੀ ਬਹੁਤ ਸੌਖੀ ਹੈ, ਕਿਸੇ ਦੇ ਵੱਲ ਜਿਹੜੀ ਆਪਾਂ ਉਂਗਲ ਕਰਕੇ ਖੁਦ ਵੀ ਜਿਹੜਾ ਹੈ ਜੀ ਆਪਾਂ ਨੂੰ ਜ਼ਰੂਰ ਚਾਹੀਦਾ ਆ ਵੀ ਇਸ ਦੇ ਜਿਹੜੇ ਖੁਦ ਆਪਾਂ ਇੱਕ ਅੰਬੈਸਡਰ, ਇੱਕ ਰਾਜਦੂਤ ਜਿਹੜੇ ਆ ਉਹ ਆਪਣੀ ਆਈਡੈਂਟੀਟੀ ਤੇ ਬਣੀਏ। ਬਿਲਕੁਲ ਰਾਜਕਵੀਰ ਸਿੰਘ ਜੀ, ਬਹੁਤ ਸਾਰੇ ਸਟੋਰ ਹੈਗੇ ਆ, ਸਟੋਰਾਂ ਆਪਣੇ ਬਿਜ਼ਨਸ ਆਪਣੇ ਬੰਦਿਆਂ ਦੇ ਬਹੁਤ ਜ਼ਿਆਦੇ ਆ ਜੀ।
ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਸਾਨੂੰ ਸਰੋਤੇ ਦੀ ਕਾਲ ਵੀ ਆਈ ਸੀ ਕੈਂਸਰਸ ਤੋਂ ਵੀ ਜੀ ਸਾਡੀ ਸਮਾਲ ਕਮਿਊਨਿਟੀ ਆ, ਅਸੀਂ ਕੀ ਕਰ ਸਕਦੇ ਹਾਂ ਜੀ। ਤੇ ਉਹਦਾ ਗੈਸ ਸਟੇਸ਼ਨ ਸੀ ਉਹਨਾਂ ਦਾ, ਤੇ ਮੈਂ ਉਹਨੂੰ ਫਿਰ ਉਦਾਹਰਨ ਦਿੱਤੀ। ਮੈਂ ਕਿਹਾ ਦੇਖੋ ਵੀ 7-Eleven ਵਾਲੇ ਸਾਲ 'ਚ ਇੱਕ ਦਿਨ ਉਹ ਫ੍ਰੀ ਲਾਦੇ ਸਲਰਪੀ, ਫਿਰ ਤੁਸੀਂ ਚਾਹੇ ਵਿਸਾਖੀ ਵਾਲੇ ਦਿਨ ਲਾ ਦਿਓ, ਕੁਛ ਵੀ ਲਾ ਦਿਓ ਵੀ ਸਾਡੇ ਫ੍ਰੀ ਕਾਫੀ ਆ, ਅੱਜ ਵਿਸਾਖੀ ਆ ਜੀ, ਠੀਕ ਹੈ ਕਿ ਨਹੀਂ, ਅੱਜ ਖਾਲਸੇ ਦਾ ਜਨਮ ਦਿਨ ਹੈਗਾ ਆ। ਛੋਟਾ ਜਿਹਾ ਪੈਂਪਲੇਟ ਤੁਸੀਂ ਗੂਗਲ ਤੋਂ ਪ੍ਰਿੰਟ ਕਰਕੇ ਰੱਖ ਲਓ, ਤੇ ਪੱਕੀ ਗਰੰਟੀ ਆ ਵੀ ਜਿਹੜਾ ਇਹ ਤਾਂ ਗਰੰਟੀ ਆ ਨਾ ਵੀ ਮੈਂ ਕਹਿੰਦਾ ਵੀ ਪੰਜਾਬੀਆਂ ਤੋਂ ਬਿਨਾਂ ਜਿਹੜੇ ਹੋਰ ਕੌਮ ਹੈਗੀ ਉਹ ਪੜੂਗੇ ਜ਼ਰੂਰ। ਜੀ ਆਪਣੇ ਦੇ ਵਿੱਚ ਇਹ ਘਾਟ ਜ਼ਰੂਰ ਹੈਗੀ, ਆਪਾਂ ਪੜ੍ਹਦੇ ਨਹੀਂ ਹੈਗੇ। ਪਰ ਜਿਹੜੀ ਦੂਜੀ ਕਮਿਊਨਿਟੀ ਆ, ਜਦੋਂ ਤੁਸੀਂ ਕੋਈ ਵੀ ਉਹਨੂੰ ਫਲਾਇਰ ਦੋਗੇ, ਬਸ਼ਰਤੇ ਕਿ ਫਲਾਇਰ ਛੋਟਾ ਜਿਹਾ ਹੀ ਹੋਵੇ, ਜ਼ਿਆਦਾ ਲੰਮੀ ਚੌੜੀ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਨਾ ਹੋਵੇ, ਇੰਨੀ ਕੁ ਹੋਵੇ ਵੀ ਜਿਹੜੀ ਉਹਨਾਂ ਨੂੰ ਬੇਸਿਕ ਇਨਫੋਰਮੇਸ਼ਨ ਆਪਾਂ ਦੇ ਸਕੀਏ। ਆਪਣੇ ਨਾਲ ਹਰਜੋਤ ਸਿੰਘ ਜੀ ਕੁਝ ਸਰੋਤੇ ਵੀ ਜੁੜੇ ਆ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ। ਪ੍ਰੋਗਰਾਮ ਅੱਜ ਦੀ ਸਵੇਰ ਰਾਕੇਸ਼ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਅਸੀਂ ਰੋਜ਼ ਨਿਊਜ਼ ਦੇਖਦੇ ਹਾਂ, ਬਹੁਤ ਵਧੀਆ ਲੱਗਦਾ ਹੈ, ਪਰ ਕੁਛ ਦਿਨਾਂ ਤੋਂ ਦੇਖ ਰਹੇ ਕੁਛ ਇਮੀਗ੍ਰੇਸ਼ਨ ਬਾਰੇ ਕੋਈ ਹਿਲਚੁਲ ਨਹੀਂ ਹੋ ਰਹੀ, ਕੁਛ ਦੱਸ ਨਹੀਂ ਰਹੇ। ਇਮੀਗ੍ਰੇਸ਼ਨ ਬਾਰੇ ਜੀ ਜ਼ਰੂਰ ਤੁਹਾਨੂੰ ਦੱਸਾਂਗੇ, ਜ਼ਰੂਰ ਦੱਸਾਂਗੇ। ਹਾਂਜੀ, ਸੁਣਦੇ ਰਹੋ। ਤੇ ਬਾਕੀ ਉਹ ਤਾਂ ਵੈਸੇ ਰਾਕੇਸ਼ ਜੀ ਰਾਈਟ ਨਾਓ, ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਦੱਸਿਆ ਸੀ, ਰਾਈਟ ਨਾਓ ਮਾਹੌਲ ਥੋੜਾ ਠੰਡਾ ਜਿਹੜਾ ਜੀ ਉਸ ਨੂੰ ਲੈ ਕੇ ਹੋਇਆ ਪਿਆ ਆ, ਕਿਉਂਕਿ ਸਮੱਸਿਆ ਇਹ ਬਣੀ ਪਈ ਆ ਵੀ ਕਹਿ ਲਓ ਵੀ ਸੈਂਟਰ ਦੇ ਵਿੱਚ, ਜਿੱਦਾਂ ਆਪਾਂ ਕਹਿ ਸਕਦੇ ਹਾਂ ਵਾਸ਼ਿੰਗਟਨ DC ਦੇ ਵਿੱਚ ਹੋਰ ਬੜੀਆਂ ਸਮੱਸਿਆਵਾਂ ਜਿਹੜੀਆਂ ਇਸ ਟਾਈਮ ਆ ਕੇ ਖੜ ਚੁੱਕੀਆਂ ਹੈ, ਕਿਉਂਕਿ ਰਿਪਬਲਿਕਨ ਪਾਰਟੀ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਤੇ ਇਹ ਦਾਅਵਾ ਕਰ ਰਹੇ ਨੇ ਵੀ ਬਹੁਤ ਜਲਦ ਜਿਹੜਾ ਹੈਲਥ ਬਿੱਲ ਆ, ਜਿਹੜਾ ਅਮਰੀਕਨ ਹੈਲਥ ਕੇਅਰ ਬਿੱਲ ਆ, ਉਸ ਨੂੰ ਲੈ ਕੇ ਆਉਣਾ, ਉਸ ਨੂੰ ਲੈ ਕੇ ਉਸ ਨੂੰ ਪਾਸ ਕਰਾਉਣ ਦੇ ਲਈ ਉਹਨਾਂ ਦਾ ਜ਼ੋਰ ਲੱਗਾ ਹੋਇਆ ਆ। ਸੋ ਉਸ ਦੇ ਨਾਲ ਵਾਇਰ ਟੈਪਿੰਗ ਦੀ, ਰਸ਼ੀਅਨ ਇੰਟਰਫੇਰੈਂਸ ਦੀ, ਹੋਰ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਇਸ ਟਾਈਮ ਚੱਲ ਰਹੀਆਂ। ਸੋ ਇਸ ਕਰਕੇ ਜਿਹੜਾ ਇਮੀਗ੍ਰੇਸ਼ਨ ਦਾ ਰੌਲਾ ਆ ਉਹ ਥੋੜਾ ਪਿੱਛੇ ਜਿਹੜਾ ਜੀ ਹੋ ਚੁੱਕਾ ਹੈ। ਜਿੱਦਾਂ ਹੀ ਕੋਈ ਵੀ ਇਸ ਦੇ ਉੱਤੇ ਖਬਰ ਹੋਵੇਗੀ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜੀ ਆ ਉਹ ਜ਼ਰੂਰ ਆਪਾਂ ਸਾਂਝੀਆਂ ਕਰਾਂਗੇ। ਬਿਲਕੁਲ। ਤੋਂ ਆਪਾਂ ਥੋੜੀ ਜਿਹੀ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਕਰ ਦਈਏ ਗੱਲ ਪਈ। ਇੱਕ ਤਾਂ ਇਹ ਆ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਨਾ, ਉਹਨੂੰ ਡਾਇਰੈਕਟ ਕੀਤਾ ਗਿਆ ਵਾਈਟ ਹਾਊਸ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਹੈਗੀ। ਸੋ ਜੇ ਕਿਤੇ ਕਿਤੇ ਖਬਰ ਨਿਕਲ ਆਵੇ ਫੇਰ ਹੀ ਉਹ ਖਬਰ ਆਉਂਦੀ ਆ, ਨਹੀਂ ਤਾਂ ਇਹੀ ਆਉਂਦਾ ਜੀ ਵੀ ਉੱਥੋਂ ਚੱਕ ਕੇ ਉੱਥੇ ਡਿਪੋਰਟ ਕਰਤੇ। ਬਿਲਕੁਲ ਸਹੀ ਗੱਲ ਆ। ਕਾਰਨ ਇਹ ਆ ਵੀ ਉਹਨਾਂ ਨੇ ਇੱਕ ਹੁਣ ਬੰਨ ਲਾਤਾ ਆ, ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਪ੍ਰੈਸ ਦੇ ਨਾਲ ਜਿਹੜੀ ਆ ਤੁਸੀਂ ਸਿੱਧੀ ਗੱਲਬਾਤ ਨਹੀਂ ਕਰਨੀ, ਕੋਈ ਅਨੋਨਿਮਸ ਟਿਪ ਦੇ ਦੇਵੇ ਉਹਨਾਂ ਦੇ ਅੰਦਰੋਂ ਆਪ ਤਾਂ ਦੇ ਦੇਵੇ, ਅਦਰਵਾਈਜ਼ ਨਹੀਂ ਪਤਾ ਲੱਗਦਾ। ਆਪਣੇ ਕੁਝ ਕਾਲਰ ਆਪਣੇ ਨਾਲ ਹੋਰ ਹਰਜੋਤ ਸਿੰਘ ਜੀ ਜੁੜੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸੋਨੀ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋਨੀ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਮੇਰਾ ਇੱਕ ਛੋਟਾ ਜਿਹਾ ਸੁਝਾਅ ਸੀ, ਜਿੱਦਾਂ ਆਪਾਂ ਤੁਸੀਂ ਕਹਿ ਰਹੇ ਹੋ ਵੀ ਆਪਾਂ ਨੂੰ ਵਿਸਾਖੀ ਵਾਲੇ ਦਿਨ ਜਵਾਕਾਂ ਨੂੰ ਕੈਂਡੀਆਂ ਜਾਂ ਕਾਫੀ ਸਟੋਰਾਂ ਤੇ ਆਪਣੇ, ਜਦੋਂ ਆਪਾਂ ਓਕਲਾਮਾ 26 ਨੰਬਰ ਤੇ ਆਪਣਾ ਪੰਜਾਬੀ ਢਾਬਾ ਜੀ, ਉਹਨਾਂ ਦੇ ਮੈਂ ਇੱਕ ਦਿਨ ਗਿਆ ਸੰਗਰਾਂਦ ਵਾਲੇ ਦਿਨ, ਉਹਨਾਂ ਨੇ ਫ੍ਰੀ ਫੂਡ ਲਾਇਆ ਸੀ। ਜੀ। ਤੇ ਉਹ ਸਿਰਫ ਆਪਣੇ ਪੰਜਾਬੀਆਂ ਨੂੰ ਪਤਾ ਸੀਗਾ ਵੀ ਉਹ ਸੰਗਰਾਂਦ ਦਾ ਦਿਨ ਆ, ਹਨਾ। ਹੋਰ ਤਾਂ ਕਿਸੇ ਨੂੰ ਸੰਗਰਾਂਦ ਬਾਰੇ ਕੋਈ ਇੰਨੀ ਨੌਲੇਜ, ਜੇ ਆਪਾਂ ਰਹੀਏ ਬਾਹਰ, ਆਪਾਂ ਚਲੋ ਆਪਾਂ ਜਿਹੜੀ ਗੱਲ ਇਹ ਕਰਨੀ ਚਾਹੁੰਦੇ ਵੀ ਜਿੱਦਣ ਵੀ ਆਪਣਾ ਕੋਈ ਤਿਉਹਾਰ ਆ ਉਦਣ ਇਹ ਕੁਛ ਕਰੀਏ, ਉਹ ਵਧੀਆ ਚੀਜ਼ ਆ ਸੰਗਰਾਂਦ ਵਾਲੇ ਦਿਨ। ਉਹ ਪਰ ਸਿਰਫ ਆਪਣੇ ਪੰਜਾਬੀਆਂ ਨੂੰ ਪਤਾ, ਹੋਰ ਨੂੰ ਕਿਸੇ ਨੂੰ ਨਹੀਂ ਪਤਾ ਵੀ ਸੰਗਰਾਂਦ ਦਾ ਕੀ ਆ। ਬਿਲਕੁਲ ਸੋਨੀ ਜੀ, ਇੱਕ ਇਹ ਚੀਜ਼ ਤਾਂ ਜ਼ਰੂਰ ਹੈਗੀ ਆ, ਆਪਾਂ ਨੂੰ ਦੱਸਣਾ ਪੈਣਾ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਸੀਗਾ, ਇਸ ਦੇ ਵਿੱਚ ਆਪਾਂ ਇਸ ਆਈਡੀਆ ਦੇ ਵਿੱਚ ਆਪਾਂ ਹੋਰ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜੀ ਲੱਭ ਕੇ ਆਪਾਂ ਇਸ ਦੇ ਵਿੱਚ ਐਡ ਕਰ ਸਕਦੇ ਹਾਂ। ਜਿੱਦਾਂ ਪੈਂਫਲੇਟ ਦੀ ਗੱਲ ਕੀਤੀ ਸੀ ਵੀ ਸੰਗਰਾਂਦ, ਚਾਹੇ ਸੰਗਰਾਂਦ ਦੇ ਬਾਰੇ ਦੱਸੋ ਵੀ ਸਾਡਾ ਨਿਊ ਮੰਥ ਹੈਗਾ ਆ, ਵੀ ਸਾਡੇ ਧਰਮ ਦੇ ਹਿਸਾਬ ਦੇ ਨਾਲ, ਸਾਡਾ ਜਿਹੜਾ ਆਪਣਾ ਦੇਸੀ ਕੈਲੰਡਰ ਉਹਦੇ ਹਿਸਾਬ ਦੇ ਨਾਲ ਆ। ਬਾਕੀ ਵਿਸਾਖੀ ਦੇ ਉੱਤੇ ਤਾਂ ਬਹੁਤ ਈਜ਼ੀਲੀ ਹੂ ਆਰ ਸਿਕਸ ਜਿਹੜੇ ਆ ਜੀ, ਉਹ ਜਿਹੜੇ ਪੈਂਫਲੇਟ ਬਹੁਤ ਈਜ਼ੀਲੀ ਅਵੇਲੇਬਲ ਆ, ਥੋੜ੍ਹੀਆਂ ਲਾਈਨਾਂ ਦੇ ਵਿੱਚ ਲਿਖੇ ਹੋਏ ਜਿਹੜੇ ਆ ਉਹ ਅਵੇਲੇਬਲ ਨੇ। ਸੋ ਜਦੋਂ ਕੋਈ ਇੱਦਾਂ, ਜਿੱਦਾਂ ਇਹਨਾਂ ਨੇ ਦੱਸਿਆ ਵੀ ਉਹ ਰੈਸਟੋਰੈਂਟ ਵਾਲਿਆਂ ਨੇ ਫ੍ਰੀ ਫੂਡ ਉਸ ਦਿਨ ਲਾਇਆ ਸੀਗਾ, ਪਰ ਇਹ ਵੀ ਚੀਜ਼ ਜਿਹੜੀ ਉਹਨਾਂ ਨੂੰ ਹੁਣ ਨਾਲ ਉਸ ਦੇ ਵਿੱਚ ਐਡ ਕਰਨੀ ਚਾਹੀਦੀ ਆ ਵੀ ਉਹ ਉਸ ਦੇ ਵਿੱਚ ਇਹ ਵੀ ਦੱਸਣ ਵੀ ਅੱਜ ਦਾ ਇਹ ਫ੍ਰੀ ਫੂਡ ਕਿਉਂ ਜਿਹੜਾ ਜੀ ਉਹਨਾਂ ਨੇ ਲਾਇਆ ਆ, ਕੀ ਉਸ ਦੇ ਵਿੱਚ ਕਾਰਨ ਆ। ਸੋ ਬਿਲਕੁਲ, ਅਗਰ ਸਾਡੇ ਸਰੋਤੇ ਨੂੰ ਵੀ ਕੋਈ ਆਈਡੀਆ ਹੈਗਾ ਤੁਸੀਂ ਕਾਲ ਕਰ ਸਕਦੇ ਹੋ। ਜਿੰਨੇ ਸਾਡੇ ਫੇਸਬੁੱਕ ਦੇ ਉੱਤੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਮੈਂਟ ਵੀ ਦੇ ਸਕਦੇ ਆ, ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਕਾਲ ਕਰ ਸਕਦੇ ਆ 408-272-5200। ਵੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਹੁਣ ਸਾਡੀ ਵਿਸਾਖੀ ਆਣੀ ਹੈਗੀ ਆ, ਉਹਦੇ ਵਿੱਚ ਆਪਾਂ ਜਿਹੜੀ ਆਇਡੈਂਟੀਟੀ ਤਾਂ ਕਿ ਸਿੱਖਾਂ ਦੀ ਪੋਜ਼ਿਟਿਵ ਇਮੇਜ ਬਣੇ, ਤੁਸੀਂ ਕੀ ਕਰ ਸਕਦੇ ਆ। ਜੀ ਬਿਲਕੁਲ। ਦੇਖੋ ਇੱਕ
ਵੀਡੀਓਜ਼ ਅੱਜ ਕੱਲ ਅਵੇਲੇਬਲ ਨੇ ਜਿਹੜੀਆਂ ਹੂ ਆਰ 6 ਤੁਸੀਂ ਆਈ ਡੋਂਟ ਨੋ ਕਿੰਨਾ ਕੁ ਫਿਜ਼ੀਬਲ ਆ, ਕਿਉਂਕਿ ਟੀਵੀ ਤਾਂ ਉੱਥੇ ਚੱਲਦੀ ਆ ਮੋਸਟਲੀ ਜਿੰਨੇ ਵੀ ਰੈਸਟੋਰੈਂਟਸ ਹੁੰਦੇ ਆ, ਮੇਬੀ ਉਸ ਦੇ ਵਿੱਚ ਕੁਝ ਸਲਾਈਡਸ ਇਦਾਂ ਦੀਆਂ ਜਿਹੜੀਆਂ ਆ ਉਹ ਵਿੱਚ ਐਡ ਕਰ ਦਿੱਤੀਆਂ ਜਾਣ। ਹੂ ਆਰ 6 ਜਿਹੜੇ ਆ ਵੀ ਉਹ ਚੀਜ਼ ਕੀ ਹੈਗੀ ਆ ਉਹ ਚੀਜ਼ ਐਡ ਕਰ ਸਕਦੇ ਆ। ਮੇਬੀ ਸ਼ਾਰਟ ਵੀਡੀਓਜ਼ ਜਿਹੜੀਆਂ ਅਵੇਲੇਬਲ ਨੇ ਉਹਨਾਂ ਦੀ ਜਿਹੜੀ ਇਸ ਦੇ ਵਿੱਚ ਮਦਦ ਜਿਹੜੀ ਆ ਉਹ ਲਈ ਜਾ ਸਕਦੀ ਆ। ਕਈ ਜਿਹੜੇ ਆ ਆਈਡੀਆ ਆਪਾਂ ਨੂੰ ਜਿਹੜੇ ਜੋ ਮਿਲ ਜੁਲ ਕੇ ਜਿਹੜੇ ਜੋ ਆ ਸਕਦੇ ਆ। ਬਾਕੀ ਇਹ ਚੀਜ਼ ਜ਼ਰੂਰ ਆ ਵੀ ਜੇ ਕੋਈ ਜਿੱਦਾਂ ਹੁਣ 7-11 ਆ, ਜਦੋਂ 7-11 ਦੇਣ ਆਉਂਦਾ ਆ ਤਾਂ ਉਦੋਂ ਜਿਹੜੇ ਆ ਜੀ ਉਹ ਜਿੱਦਾਂ ਫ੍ਰੀ ਸਲਰਪੀ ਜਿਹੜੀ ਆ ਜੀ ਉਹ ਕਰਦੇ ਨੇ। ਉਸੇ ਤਰੀਕੇ ਦੇ ਨਾਲ ਜਿਹੜੇ ਜੀ ਆਪਾਂ ਨੂੰ ਵੀ ਚਾਹੀਦਾ ਵੀ ਕੋਈ ਆਪਣੇ ਵਿਸ਼ੇਸ਼ ਦਿਨ ਜਿਹੜੇ ਜੀ ਉਹ ਰੱਖੇ ਜਾਣ ਜਿਨ੍ਹਾਂ ਦੇ ਉੱਤੇ ਦੇਖੋ ਕੋਈ ਚੀਜ਼ ਤੁਸੀਂ ਫ੍ਰੀ ਦਿੰਦੇ ਆ ਉਹਦੇ ਨਾਲ ਲੋਕ ਤਾਂ ਇਕੱਤਰ ਹੋ ਜਾਂਦੇ ਨੇ। ਆਪਾਂ ਆਪਣਾ ਮੇਨ ਮਕਸਦ ਇਸ ਦੇ ਵਿੱਚ ਇਹ ਹੈਗਾ ਵੀ ਲੋਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਆ ਪ੍ਰੋਵਾਈਡ ਕਰਨੀ, ਉਹਨਾਂ ਨੂੰ ਦੱਸਣਾ ਆਪਣੀ ਆਈਡੈਂਟੀਟੀ ਦੇ ਬਾਰੇ ਦੱਸਣਾ। ਤੇ ਬਹੁਤ ਸਾਰੇ ਉਹਦੇ ਨਾਲ ਇਹ ਹੁੰਦਾ ਨਾ, ਜਿਸ ਤਰ੍ਹਾਂ ਮੈਂ ਰਾਜਕਨਵੀਰ ਸਿੰਘ ਜੀ ਦੱਸਿਆ ਵੀ ਹੁਣ ਆਪਾਂ ਨਗਰ ਕੀਰਤਨ ਬਹੁਤ ਆਣੇ ਆ, ਨਗਰ ਕੀਰਤਨਾਂ ਤੇ ਲੰਗਰ ਵੀ ਲੱਗਦੇ ਆ, ਸਾਰਾ ਕੁਝ ਉਹ ਕੀ ਹੁੰਦਾ ਹੈ 19 ਕੇ ਕਮਿਊਨਿਟੀ ਚ ਹੁੰਦਾ ਹੈਗਾ। ਜੀ। ਪਰ ਜਿਸ ਤਰ੍ਹਾਂ ਮੈਂ ਕੈਂਸਸ ਵਾਲੇ ਜਿਹੜੇ ਸਾਡੇ ਇੱਕ ਵੀਰ ਦੀ ਕਾਲ ਆਈ ਸੀ ਉਹਦੇ ਨਾਲ ਡਿਸਕਸ ਕਰ ਰਿਹਾ ਸੀ, ਉਹ ਕਹਿੰਦਾ ਵੀ ਸਾਡਾ ਉਸ ਟਾਊਨ ਚ ਸਾਡਾ ਕੱਲਿਆਂ ਦਾ ਹੀ ਗੈਸ ਸਟੇਸ਼ਨ ਪੰਜਾਬੀਆਂ ਦਾ। ਜੀ। ਸੋ ਦੇਖੋ ਜਿਹੜੇ ਇਦਾਂ ਦਾ ਕੰਮ ਕਰੂਗੇ ਉਹ ਕਹਿੰਦੇ ਵੀ ਸਾਡੇ ਐਵਰੀਵਨ ਨੋਜ਼ ਅਸ, ਹਨਾ, ਸਾਰੇ ਸਾਨੂੰ ਜਾਣਦੇ ਆ ਪੇਜ ਜੀ, ਆਹ ਪੰਜਾਬੀ ਹੈਗੇ, ਸਿੱਖ ਹੈਗੇ, ਇੰਡੀਆ ਤੋਂ ਹੈਗੇ ਆ, ਉਹਨਾਂ ਨੂੰ ਪਤਾ ਆ। ਤੇ ਜਿਹੜੇ ਇਦਾਂ ਦੀ ਕੋਈ ਤੁਸੀਂ ਆਪਣੇ ਏਰੀਆ 'ਚ ਕੁਝ ਵੀ ਕਰੋਗੇ ਉਹਦੇ ਨਾਲ ਕੀ ਇੱਕ ਤਾਂ ਤੁਹਾਡੀ ਸੇਫਟੀ ਵੀ ਵੱਧਦੀ ਹੈਗੀ ਆ, ਇੱਕ ਤੁਹਾਡੀ ਲੋਕਲ ਇੰਟਰੈਕਸ਼ਨ ਵੀ ਹੁੰਦੀ ਹੈਗੀ ਸਾਰੇ ਲੋਕਾਂ ਦੇ ਨਾਲ। ਜੀ ਬਿਲਕੁਲ ਜਿਹੜੀ ਜੀ ਇਸ ਦੇ ਵਿੱਚ ਠੀਕ ਗੱਲ ਆ। ਕੁਝ ਕਾਲਰ ਆਪਣੇ ਨਾਲ ਹੋਰ ਜੁੜੇ ਨੇ, ਹਰਜੋਤ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਆ। ਆਪਣੇ ਨਾਲ ਪੰਜਾਬ ਤੋਂ ਜਗਤਾਰ ਖੰਗ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਪਹਿਲੀ ਵਾਰ ਸੁਣ ਰਿਹਾ, ਬਹੁਤ ਵਧੀਆ ਤੁਹਾਡੇ ਵਿਚਾਰ ਆ। ਥੈਂਕ ਯੂ ਜੀ। ਸਿੱਖੀਜ਼ਮ ਬਾਰੇ ਔਰ ਸਿੱਖ ਦੇ ਜੋ ਸਾਡੇ ਖਾਣੇ ਆ, ਸਾਡੀ ਰਹਿਤ ਮਰਿਆਦਾ ਆ, ਬਾਕੀ ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਤੁਹਾਡਾ ਜੀ, ਮੈਨੂੰ ਮੈਂ ਪਹਿਲੀ ਵਾਰ ਸੁਣ ਰਿਹਾ। ਜੀ ਆਇਆਂ ਨੂੰ ਜੀ, ਧੰਨਵਾਦ ਜੀ ਜਗਤਾਰ ਖੰਗ ਜੀ, ਰੋਜ਼ ਸੁਣਿਆ ਕਰੋ ਜੀ। ਥੈਂਕ ਯੂ ਜੀ। ਹਾਂਜੀ ਜ਼ਰੂਰ ਜੀ ਜ਼ਰੂਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ। ਚਲੋ ਇਦਾਂ ਐਪਰੀਸ਼ੀਏਸ਼ਨ ਮਿਲਦੀ ਆ ਜੀ, ਸੋ ਸਾਨੂੰ ਵੀ ਜਿਹੜਾ ਜਿਸ ਦੇ ਵਿੱਚ ਚੰਗਾ ਲੱਗਦਾ। ਸਿਮਰਨ ਜੀ ਜੁੜੇ ਨੇ ਆਪਣੇ ਨਾਲ, ਅਗਲੇ ਕਾਲਰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤੁਹਾਨੂੰ ਇੱਕ ਆਈਡੀਆ ਦੇਣਾ ਚਾਹਨੀ ਇਸੇ ਸਿਲਸਿਲੇ 'ਚ ਕਿ ਜਿੱਦਾਂ ਕ੍ਰਿਸਮਸ ਹੁੰਦਾ, ਈਸਟਰ ਹੁੰਦਾ ਜਾਂ ਹੋਰ ਸਾਡੇ ਇੱਧਰਲੇ ਡੇਜ਼ ਹੁੰਦੇ, ਆਪਾਂ ਬੱਚਿਆਂ ਨੂੰ ਆਪਾਂ ਪੰਜਾਬੀ ਵੀ ਜ਼ਰੂਰ ਗਿਫਟਸ ਲੈ ਕੇ ਦਿੰਦੇ ਆ। ਜੀ ਬਿਲਕੁਲ। ਜਦੋਂ ਆਪਣੇ ਕੋਈ ਗੁਰਪੁਰਬ ਹੁੰਦਾ ਹੈ ਜਾਂ ਜਿੱਦਾਂ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ, ਆਪਾਂ ਹੋਰ ਕੁਝ ਨਹੀਂ ਤੇ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਹੀ ਇੱਕ ਗਿਫਟ ਲੈ ਦਈਏ, ਉਹਨਾਂ ਨੂੰ ਇਹ ਦੱਸਿਆ ਜਾਏ ਕਿ ਅੱਜ ਬੱਚਾ ਇਹ ਦਿਨ ਹੈਗਾ ਸਾਡਾ, ਇਸ ਲਈ ਆਪਾਂ ਤੁਹਾਨੂੰ ਇਹ ਗਿਫਟ ਦੇ ਰਹੇ ਹਾਂ, ਅੱਜ ਆਪਣੀ ਗੁਰਪੁਰਬ ਹੈ। ਜਾਂ ਫਿਰ ਆਪਾਂ ਜਦੋਂ ਗੁਰਦੁਆਰੇ 'ਚ ਜਾਂਦੇ ਆ, ਆਪਾਂ ਅਖੰਡ ਪਾਠ ਕਰਾਉਂਦੇ ਆ, ਆਪਾਂ ਲੋਟ ਆਫ ਮਨੀ ਸਪੈਂਡ ਕਰਦੇ ਆ, ਆਪਾਂ ਲੰਗਰ 'ਚ ਉੱਥੇ ਬੱਚਿਆਂ ਲਈ ਕੋਈ ਸਟੱਫ ਰੱਖ ਸਕਦੇ ਆ, ਕੋਈ ਛੋਟੇ ਟॉयਜ਼ ਰੱਖ ਸਕਦੇ ਆ, ਜਿਹਦੇ ਨਾਲ ਕਮ ਸੇ ਕਮ ਬੱਚਿਆਂ ਨੂੰ ਇਹ ਜਾਣਕਾਰੀ ਮਿਲੇ। ਆਪਾਂ ਨੂੰ ਤੇ ਚਲੋ ਹੈਗੀ ਹੈ, ਹੁਣ ਆਪਣੀ ਲੋੜ ਹੈ ਕਿ ਆਪਾਂ ਬੱਚਿਆਂ ਨੂੰ ਇਹ ਜਾਣਕਾਰੀ ਦਈਏ ਵੀ ਅੱਜ ਆਪਾਂ ਕੀ ਸੈਲੀਬ੍ਰੇਟ ਕਰ ਰਹੇ ਹਾਂ। ਜੀ ਥੈਂਕ ਯੂ ਸਿਮਰਨ ਜੀ। ਘਰ ਚੋਂ ਸ਼ੁਰੂ ਕਰ ਸਕਦੇ ਆ ਇਹ ਕੰਮ। ਬਿਲਕੁਲ ਸਹੀ ਹੈ ਜੀ, ਤੇ ਬਿਲਕੁਲ ਥੈਂਕ ਯੂ ਸਿਮਰਨ। ਦੂਸਰਾ ਰਾਜਕਨਵੀਰ ਸਿੰਘ ਜੀ, ਇਹ ਵੀ ਹੁੰਦਾ ਵੀ ਕਈ ਵਾਰੀ ਜਦੋਂ ਤੁਸੀਂ ਮੰਨ ਲਓ ਵੀ ਵਿਸਾਖੀ ਵਾਲਾ ਹੀ ਆ, ਹੁਣ ਚਲੋ ਇਹਦੇ ਤੇ ਆਪਾਂ ਡਿਸਕਸ ਕਰ ਰਹੇ ਹਾਂ ਜੀ, ਬੱਚੇ ਜਾਂਦੇ ਸਕੂਲੇ, ਤੁਸੀਂ ਡਰੈਸ ਵੀ ਉਦਾਂ ਦੀ ਪਾ ਕੇ ਜਾ ਸਕਦੇ ਆ ਇੱਕ ਦਿਨ ਦੇ ਲਈ ਜੀ, ਕਿਉਂਕਿ ਤੁਸੀਂ ਦੇਖੋ ਕਈ ਵਾਰੀ ਜਦੋਂ ਚਾਈਨੀਜ਼ ਦਾ ਹੁੰਦਾ ਆ, ਜਦੋਂ ਸਪੈਨਿਸ਼ ਵਾਲਿਆਂ ਦਾ ਹੁੰਦਾ, ਉਹਨੀ ਕੱਪੜੇ ਵੀ ਉਦਾਂ ਦੇ ਪਾਏ ਹੁੰਦੇ ਹੈਗੇ ਆਪਣੇ ਉਹਦੇ ਤਿਉਹਾਰ ਦੇ ਹਿਸਾਬ ਦੇ ਨਾਲ, ਟ੍ਰੈਡੀਸ਼ਨਲ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਪਾ ਕੇ ਜਾਂਦੇ। ਹੁਣ ਈਸਟਰ ਤੇ ਜਿਸ ਤਰ੍ਹਾਂ ਭੈਣ ਜੀ ਦੱਸ ਕੇ ਗਏ ਹੈਗੇ ਆ, ਹੈਲੋਵੀਨ ਤੇ ਵੀ ਤਾਂ ਜਾਂਦੇ ਹੀ ਆ ਬੱਚੇ, ਦੇਖੋ ਜਾ ਕੇ। ਹਾਂਜੀ ਤੇ ਉਹ ਪੂਰੇ ਤਰ੍ਹਾਂ ਉਦਾਂ ਦੇ ਉਹਨੀ ਭੂਤਾਂ ਵਰਗੇ ਕੱਪੜੇ ਪਾਏ ਹੁੰਦੇ ਆ, ਇੱਕ ਦੂਜੇ ਦੇ ਘਰ ਜਾਂਦੇ ਆ, ਤੇ ਉਹਦੇ ਨਾਲ ਕੀ ਆ ਵੀ ਅਵੇਅਰਨੈਸ ਵੱਧ ਤੋਂ ਵੱਧ ਹੁੰਦੀ ਆ, ਤੇ ਨਾਲ ਇੱਕ ਤਰ੍ਹਾਂ ਨਾਲ ਇਹ ਵੀ ਲੱਗਦਾ ਆ ਵੀ ਆਪਾਂ ਉਸੇ ਕਮਿਊਨਿਟੀ ਦੇ ਵਿੱਚੋਂ ਆ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਜੀ ਬਿਲਕੁਲ ਜ਼ਰੂਰੀ ਹੈ, ਤੇ ਗਿਫਟ ਵਾਲਾ ਆਈਡੀਆ ਜਿਹਦਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਜ਼ਰੂਰ ਜਿਹੜਾ ਜੀ ਕਰੋ। ਬੱਚਿਆਂ ਦੇ ਨਾਲ ਜਿਹੜੀ ਇੰਟਰੈਕਸ਼ਨ ਜਿਹੜੀ ਉਹ ਵਧਾਉਣੀ ਚਾਹੀਦੀ ਹੈ, ਤੇ ਉਹਨਾਂ ਨੂੰ ਜਿਹੜੀ ਆ ਉਹ ਇਨਫੋਰਮੇਸ਼ਨ ਜਿਹੜੀ ਆ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਆ ਉਹ ਦੇਣੀ ਹੀ ਪੈਣੀ ਹੈ, ਤੇ ਦੇਣੀ ਚਾਹੀਦੀ ਆ। ਆਪਾਂ ਨੂੰ ਹੀ ਕੁਝ ਨਾ ਕੁਝ ਕ੍ਰੀਏਟਿਵ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਸੋਚਣੀਆਂ ਪੈਣੀਆਂ ਆ। ਸੋ ਆਪਾਂ ਰਾਜਕਨਵੀਰ ਸਿੰਘ ਜੀ ਹੁਣ ਆਪਾਂ ਲਵਾਂਗੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਇਮੀਗ੍ਰੇਸ਼ਨ ਬਾਰੇ ਥੋੜੀ ਬਹੁਤੀ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਕੈਨੇਡਾ 'ਚ ਬਹੁਤ ਜ਼ਿਆਦਾ ਵੱਧ ਰਹੀ ਆ, ਤੇ US 'ਚ ਕਿਦਾਂ ਘਟ ਰਹੀ ਹੈਗੀ ਆ। ਜੀ ਸੋ ਇਹ ਇਦਾਂ ਹੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਪ੍ਰੋਗਰਾਮ ਅੱਜ ਦੀ ਸਵੇਰ 'ਚ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU City. ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530 323 56 530 300 2356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408 272 2500 or visit khalsainsurance.com. ਵੇ ਮੈਂ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ। ਤੇ
ਇਸੇ ਤਰ੍ਹਾਂ ਜਿੰਨੇ ਵੀ ਸਾਡੇ ਫੇਸਬੁੱਕ ਦੇ ਉੱਤੇ ਵੀ ਸਾਡੇ ਜਿਹੜੇ ਸਰੋਤੇ ਜੁੜੇ ਆ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਆਲ ਓਵਰ ਦੀ ਵਰਲਡ ਜਿੱਥੇ ਜਿੱਥੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ, ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਸਰੋਤਿਓ, ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਰਹੇ ਸੀ ਜਿਹੜੇ ਜੀ ਵਿਸਾਖੀ ਨੂੰ ਲੈ ਕੇ ਖਾਸ ਕਰਕੇ ਵੀ ਜਿਹੜੀ ਗੱਲ ਸਿੱਖ ਅਵੇਅਰਨੈਸ ਮੰਥ ਤੋਂ ਜਿਹੜੀ ਡੈਲਾਵੇਅਰ ਦੇ ਵਿੱਚ ਉਹਨਾਂ ਨੇ ਅਗਲਾ ਮਹੀਨਾ ਮਨਾਉਣਾ ਹੈ, ਉਸ ਤੋਂ ਜਿਹੜੀ ਅੱਗੇ ਤੁਰੀ ਸੀ ਵੀ ਆਪਾਂ ਹੋਰ ਵੀ ਕੀ ਕਰ ਸਕਦੇ ਹਾਂ। ਤੇ ਆਪਾਂ ਜ਼ਰੂਰ ਚਾਹੁੰਦੇ ਹਾਂ ਵੀ ਵਿਸਾਖੀ ਦੇ ਮੌਕੇ ਦੇ ਉੱਤੇ ਇਕੱਲਾ ਡੈਲਾਵੇਅਰ ਹੀ ਨਹੀਂ ਬਲਕਿ ਪੂਰੇ ਜਿਹੜੀ ਵਿਸ਼ਵ ਦੇ ਵਿੱਚ, ਇਕੱਲਾ ਅਮਰੀਕਾ ਵੀ ਨਹੀਂ, ਪੂਰੇ ਵਿਸ਼ਵ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਜਿਹੜੇ ਜੀ ਇੱਦਾਂ ਦੇ ਜਿਹੜੇ ਪ੍ਰੋਗਰਾਮ ਜਿਹੜੇ ਜੀ ਹੋਣ। ਤੁਸੀਂ ਕਿੱਦਾਂ ਦਾ ਪ੍ਰੋਗਰਾਮ ਕਰ ਰਹੇ ਹੋ? ਤੁਸੀਂ ਆਪਣੇ ਸ਼ਹਿਰ ਦੇ ਵਿੱਚ ਜੇ ਕੋਈ ਕਰ ਰਹੇ ਹੋ, ਕੋਈ ਗੈਦਰਿੰਗ ਕਰ ਰਹੇ ਹੋ, ਇਸ ਹਿਸਾਬ ਦੇ ਨਾਲ ਜ਼ਰੂਰ ਸਾਨੂੰ ਵੀ ਦੱਸੋ। ਅਸੀਂ ਤੁਹਾਡੀ ਜਿਹੜੀ ਜਾਣਕਾਰੀ ਅੱਗੇ ਤੱਕ ਜਿਹੜੀ ਉਹ ਜ਼ਰੂਰ ਪਹੁੰਚਾਵਾਂਗੇ, ਪਰ ਬਸ਼ਰਤੇ ਜਿਹੜਾ ਜੀ ਕੋਈ ਨਾ ਕੋਈ ਜਿਹੜਾ ਆਪਾਂ ਪ੍ਰੋਗਰਾਮ ਜਿਹੜਾ ਜੀ ਆਪਾਂ ਜ਼ਰੂਰ ਕਰ ਰਹੇ ਹੋਈਏ। ਇਸ ਨੂੰ ਲੈ ਕੇ ਨਗਰ ਕੀਰਤਨ ਜਿਹੜੇ ਜੀ ਹੋ ਰਹੇ ਨੇ ਉਸ ਦੀ ਜਾਣਕਾਰੀਆਂ ਆਪਾਂ ਤੁਹਾਨੂੰ ਲਗਾਤਾਰ ਇੱਥੋਂ ਦੱਸਦੇ ਹੀ ਰਹਿੰਦੇ ਹਾਂ ਐਡਸ ਦੇ ਜ਼ਰੀਏ। ਬਾਕੀ ਜੇ ਕੋਈ ਲੋਕਲ ਜਿਹੜਾ ਜੀ ਕੋਈ ਚੀਜ਼ ਜਿਹੜੇ ਛੋਟੇ ਪੱਧਰ ਦੇ ਉੱਤੇ ਵੀ ਚਾਹੇ ਕਰ ਰਿਹਾ, ਜਿੱਥੇ ਆਪਣੀ ਜਨਸੰਖਿਆ ਥੋੜੀ ਘੱਟ ਆ, ਉੱਥੇ ਵੀ ਜਿਹੜਾ ਜੀ ਜ਼ਰੂਰ ਜਿਹੜਾ ਜੀ ਉਹ ਦੱਸੋ ਤਾਂ ਜੋ ਬਾਕੀਆਂ ਤੱਕ ਇਨਫੋਰਮੇਸ਼ਨ ਜਿਹੜੀ ਹੋ ਜਾਵੇ। ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ। ਗੁਰਦੀਪ ਸਿੰਘ ਜੀ ਜੁੜੇ ਨੇ ਆਪਣੇ ਨਾਲ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਜੀ ਜੀ, ਤੇ ਮੈਨੂੰ ਲੱਗਦਾ ਉਹਨਾਂ ਦੀ ਕਾਲ ਡ੍ਰੌਪ ਹੋ ਗਈ। ਮੁੜ ਕੇ ਦੁਬਾਰਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਵਕਤ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200। ਸੋ ਇਸੇ ਤਰ੍ਹਾਂ ਰਾਜਵੀਰ ਸਿੰਘ 2725200। ਇਸੇ ਤਰ੍ਹਾਂ ਆਪਾਂ ਜਿਹੜੇ ਵਿਸਾਖੀ ਤੱਕ ਜ਼ਰੂਰ ਐਵਰੀਡੇ ਆਪਾਂ ਜਿਹੜੇ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਦੇ ਰਹਾਂਗੇ ਵੀ ਤੁਸੀਂ ਕੀ ਕਰ ਰਹੇ ਆ। ਕਈ ਵਾਰੀ ਕੀ ਹੁੰਦਾ ਨਾ, ਜਦੋਂ ਵੀ ਗੱਲਬਾਤ ਹੁੰਦੀ ਆ, ਉਹ ਦੇਖੋ ਜੀ ਉਹ ਗੁਰਦੁਆਰੇ ਵਾਲੇ ਆਹ ਨਹੀਂ ਕਰਦੇ, ਲੜਦੇ ਰਹਿੰਦੇ ਆ ਵੀ ਤੁਸੀਂ ਦੇਖੋ ਵੀ ਆਪਾਂ ਕੀ ਕਰ ਰਹੇ ਆ, ਕੱਲਾ ਬੰਦਾ ਕੀ ਕਰ ਰਿਹਾ। ਜੀ ਇੱਕੋ ਹੀ ਬੰਦਾ ਕਈ ਵਾਰੀ ਇੰਨਾ ਕੁਛ ਚੇਂਜ ਕਰ ਦਿੰਦਾ ਹੈਗਾ ਜੀ। ਬਿਲਕੁਲ। ਆਸਟ੍ਰੇਲੀਆ ਦੇ ਵਿੱਚ ਦੇਖੋ ਪਿੱਛੇ ਨਿਊਜ਼ ਆਈ ਸੀ ਰਾਜਕਨਵੀਰ ਸਿੰਘ ਜੀ, ਵੀ ਉੱਥੇ ਕਿੱਦਾਂ ਇੱਕ ਸਿੰਘ ਹੈਗਾ ਵੀ ਉਹ ਵੀਕਐਂਡ ਤੇ ਜਾ ਕੇ ਲੰਗਰ ਦਿੰਦਾ ਹੈਗਾ, ਆਸਟ੍ਰੇਲੀਅਨ ਆਫ ਦਾ ਈਅਰ ਦਾ ਖਿਤਾਬ ਵੀ ਦਿੱਤਾ ਮਿਲਿਆ ਸੀ। ਤੇ ਉਹ ਕੋਈ ਐਡਾ ਅਮੀਰ ਵੀ ਨਹੀਂ ਸੀ ਵਿਚਾਰਾ, ਟੈਕਸੀ ਚਲਾਉਂਦਾ ਸੀਗਾ ਤੇ ਉਹਨੂੰ ਇੰਨੀ ਕਵਰੇਜ ਦਿੱਤੀ ਉੱਥੇ ਦੇ ਮੀਡੀਆ ਨੇ ਵੀ ਦੇਖੋ ਇਹ ਕੱਲਾ ਸਿੰਘ ਆ, ਫੂਡ ਬਣਾ ਕੇ ਐਵਰੀ ਸੰਡੇ ਜਿਹੜਾ ਇਹ ਹੋਮਲੈਸ ਸੀ ਉਹਨਾਂ ਨੂੰ ਦਿੰਦਾ ਸੀ ਜੀ। ਤੇ ਉਹਨਾਂ ਨੇ ਪੂਰੀ ਕਵਰੇਜ ਦਿੱਤੀ, ਆਸਟ੍ਰੇਲੀਅਨ ਆਫ ਦਾ ਈਅਰ ਉਹਨੂੰ ਅਵਾਰਡ ਵੀ ਮਿਲਿਆ। ਸੋ ਕੱਲਾ ਬੰਦਾ ਕੁਝ ਵੀ ਕਰ ਸਕਦਾ ਹੈਗਾ ਆ। ਬਿਲਕੁਲ ਇੱਕ ਛੋਟੀ ਜੀ ਪੋਜ਼ਿਟਿਵ ਚੀਜ਼ ਪੂਰੀ ਕਮਿਊਨਿਟੀ ਦੇ ਲਈ ਬਹੁਤ ਪੋਜ਼ਿਟਿਵ ਜਿਹੜੀ ਉਹ ਬਣ ਜਾਂਦੀ ਹੈ। ਆਪਾਂ ਸਰੋਤਿਆਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਚਾਹੇ ਕਿਸੇ ਦਾ ਬਿਜ਼ਨਸ ਹੈਗਾ ਆ, ਕਿਸੇ ਦੇ ਬੱਚੇ ਸਕੂਲ 'ਚ ਜਾ ਕੇ ਕੀ ਕਰੂਗੇ, ਗੁਰੂ ਘਰ ਵਾਲੇ ਕੀ ਕਰੂਗੇ, ਜ਼ਰੂਰ ਤੁਸੀਂ ਕਾਲ ਕਰਕੇ ਸਾਨੂੰ ਦੱਸੋਗੇ ਤਾਂ ਕਿ ਉਹ ਆਈਡੀਆ ਜਿਹੜੇ ਸਾਡੇ ਸਰੋਤੇ ਆ, ਹੋਰ ਵੀ ਜਿਹੜੇ ਸਾਡੇ ਸਰੋਤੇ ਆ, ਉਹ ਵੀ ਯੂਜ਼ ਕਰ ਸਕਣ। ਜੀ ਆਪਣੇ ਕੁਝ ਹੋਰ ਕਾਲਰਸ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਆਪਾਂ ਉਹਨਾਂ ਨਾਲ ਵਾਰੀ ਸਰ ਗੱਲ ਕਰਦੇ ਹਾਂ। ਦਲਬੀਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੜੀ ਖੁਸ਼ੀ ਹੈ ਜੀ, ਤੁਸੀਂ ਬਹੁਤ ਕੌਮ ਲਈ, ਸਿੱਖ ਕੌਮ ਲਈ, ਸਾਰੇ ਆਪਣਾ ਦੇਸ਼ ਲਈ ਬਹੁਤ ਵਧੀਆ ਕੰਮ ਕਰ ਰਹੇ ਜੀ। ਧੰਨਵਾਦ ਜੀ। ਇੱਕ ਇਹ ਗੱਲ ਦੱਸੋ ਜੀ, ਉਹ ਜਿਹੜੇ ਫਰੀਜ਼ੋਂ ਤੋਂ ਗੁਰਦੀਪ ਸਿੰਘ ਦੀ ਡੈਥ ਹੋਈ ਸੀ ਜੀ, ਉਹਦਾ ਕੋਈ ਪਤਾ ਲੱਗਾ ਜੀ ਕਿੱਦਾਂ ਹੋਈ ਹੈ? ਤੇ ਦੂਜਾ ਉਹਨਾਂ ਨੂੰ ਕੋਈ ਜੇ ਫੰਡ ਘੱਲਣਾ ਹੈ, ਉਹ ਕੀ ਸਿਸਟਮ ਹੈ ਜੀ? ਉਹ ਆਈ ਥਿੰਕ ਫੰਡ ਵਾਸਤੇ ਦਲਬੀਰ ਜੀ ਉਹਨਾਂ ਨੇ ਜਿਹੜੇ ਆਨਲਾਈਨ ਕਿਸੇ ਨੇ ਪੇਜ ਬਣਾਇਆ ਹੋਇਆ ਆ ਗੋ ਫੰਡ ਮੀ ਦੇ ਉੱਤੇ, ਤੁਸੀਂ ਉਹਨਾਂ ਦੇ ਨਾਂ ਦੇ ਉੱਤੇ ਸਰਚ ਕਰ ਸਕਦੇ ਹੋ ਜਾ ਕੇ। ਤੇ ਬਾਕੀ ਕਿਸ ਤਰੀਕੇ ਦੇ ਨਾਲ ਹੋਈ ਆ ਅਜੇ ਜਿਹੜਾ ਉਹ ਪੁਲਿਸ ਦੇ ਨਾਲ ਸਾਡੀ ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਜਿਸ ਕੰਪਨੀ ਦੇ ਨਾਲ ਉਹ ਚਲਾਉਂਦੇ ਸੀ ਉਹਨਾਂ ਨਾਲ ਵੀ ਜਿਹੜੀ ਗੱਲ ਨਹੀਂ ਹੋ ਸਕੀ। ਬਾਕੀ ਜ਼ਰੂਰ ਜਿੱਦਾਂ ਹੀ ਕੋਈ ਉਸ ਦੇ ਉੱਤੇ ਜਾਣਕਾਰੀ ਆਵੇਗੀ ਜ਼ਰੂਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ। ਪਰ ਆਉਂਦੀ 26 ਤਰੀਕ ਨੂੰ ਜਿਹੜਾ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਹੋਵੇਗਾ। ਪਰ ਇੰਨਾ ਜ਼ਰੂਰ ਆ ਰਾਜਵੀਰ ਸਿੰਘ ਜੀ ਵੀ ਕਿਸੇ ਤਰ੍ਹਾਂ ਦਾ ਕੋਈ ਹੇਟ ਕ੍ਰਾਈਮ ਵਗੈਰਾ ਨਹੀਂ ਸੀ ਉਹਦੇ ਵਿੱਚ ਇਨਵੋਲਵ। ਇਹ ਚੀਜ਼ ਜਿਹੜੀ ਇਨਵੋਲਵ ਨਹੀਂ ਸੀ। ਕੀ ਕਾਰਨ ਰਹੇ ਇਸ ਦੇ ਬਾਰੇ ਜਿਹੜੇ ਅਜੇ ਜਿੱਦਾਂ ਹੀ ਜੇ ਸਾਨੂੰ ਪਤਾ ਲੱਗਦਾ ਆਪਾਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਰਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੈ, ਬਹੁਤ ਅੱਛੀ ਨੌਲੇਜ ਦਿੰਦੇ ਹੋ, ਸਿੱਖੀ ਧਰਮ ਵਾਸਤੇ ਕਾਫੀ ਅੱਛਾ ਕਰ ਰਹੇ ਹੋ। ਧੰਨਵਾਦ ਜੀ। ਤੇ ਖਾਲੀ ਇੱਕ ਚੀਜ਼ ਹੈਗੀ ਹੈ ਕਿ ਜਿਵੇਂ ਹੇਟ ਕ੍ਰਾਈਮ ਵਧ ਰਿਹਾ ਹੈਗਾ, ਚਲੋ ਸਿੱਖੀ ਦਾ ਪ੍ਰਚਾਰ ਇੱਕ ਤਰਫ ਹੋ ਰਿਹਾ ਹੈ, ਬਹੁਤ ਅੱਛੀ ਗੱਲ ਹੈ, ਲੇਕਿਨ ਦੂਜਾ ਆਪਣਾ ਥੋੜੀ ਚਾਹੇ ਕੋਈ ਪੱਕਾ ਹੈ ਚਾਹੇ ਕੋਈ ਸਿਟੀਜ਼ਨ ਹੈ ਜਾਂ ਕਿਵੇਂ ਹੈਗਾ, ਲੇਕਿਨ ਹਰ ਇੱਕ ਵਾਸਤੇ ਹੇਟ ਕ੍ਰਾਈਮ ਤੇ ਅਫੈਕਟ ਕਰ ਸਕਦਾ ਹੈਗਾ ਜੀ। ਤੇ ਪ੍ਰੀਕਾਸ਼ਨ ਦੇ ਤੌਰ ਤੇ ਜਿਵੇਂ ਆਪਣੇ ਅਸੀਂ ਲੋਕੀ ਚਾਹੇ ਪੰਜਾਬੀ ਬੋਲਨੇ ਆ, ਲੇਕਿਨ ਪਬਲਿਕ ਪਲੇਸ ਤੇ ਸਾਰਿਆਂ ਨੂੰ ਇੱਕ ਰਿਕਮੈਂਡੇਸ਼ਨ ਹੈਗੀ ਹੈ ਕਿ ਇੰਗਲਿਸ਼ ਹੀ ਗੱਲ ਕਰਨ, ਕਿਉਂਕਿ ਕੀ ਹੁੰਦਾ ਹੈ ਜਦੋਂ ਅਸੀਂ ਹਿੰਦੀ ਪੰਜਾਬੀ ਜਾਂ ਕੋਈ ਗੱਲ ਅਲੱਗ ਲੈਂਗੁਏਜ ਵਿੱਚ ਗੱਲ ਕਰਦੇ ਆ ਤੇ ਲੋਕਾਂ ਨੂੰ ਲੱਗਦਾ ਹੈਗਾ ਕਿ ਉਹ ਸਾਡੇ ਵਾਸਤੇ ਕੁਝ ਮਤਲਬ ਅਨਯੂਜੂਅਲ ਥਿੰਗ ਬੋਲ ਰਹੇ ਨੇ।
ਹਰਿੰਦਰ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਤਾਂ ਨਹੀਂ। ਹਾਂ, ਜਦੋਂ ਤੁਸੀਂ ਕਿਸੇ ਹੋਰ ਬੰਦੇ ਦੇ ਨਾਲ ਗੱਲ ਕਰ ਰਹੇ ਆ, ਤੁਸੀਂ ਉਸ ਦੇ ਨਾਲ ਜਿਹੜੀ ਉਸ ਭਾਸ਼ਾ ਦੇ ਵਿੱਚ ਜਿਹੜੀ ਅੰਗਰੇਜ਼ੀ ਦੇ ਵਿੱਚ ਗੱਲ ਕਰ ਸਕਦੇ ਆ। ਬਾਕੀ ਕਿਸੇ ਨੂੰ ਕਿਸੇ ਦੀ ਭਾਸ਼ਾ ਦੇ ਉੱਤੋਂ ਇਹ ਚੀਜ਼ ਕਰਕੇ ਜਿਹੜਾ ਜੀ ਉਹ ਤੋੜਨਾ, ਉਹ ਵੀ ਜਿਹੜੀ ਆ ਠੀਕ ਗੱਲ ਨਹੀਂ ਜਿਹੜੀ ਉਹ ਲੱਗਦੀ। ਇਹ ਚੀਜ਼ ਜ਼ਰੂਰ ਆ ਵੀ ਜਿੱਦਾਂ ਇੱਕ ਕਰਟਸੀ ਸੇਕ ਹੁੰਦਾ, ਜਦੋਂ ਤੁਸੀਂ ਇੱਕ ਗਰੁੱਪ ਦੇ ਵਿੱਚ ਹੋ ਜਿਸ ਦੇ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਨੇ, ਉਹਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਇੱਕ ਕਾਮਨ ਲੈਂਗੁਏਜ ਦੀ ਗੱਲ ਕਰੋ। ਜਦੋਂ ਤੁਸੀਂ ਇੱਕ ਆਪਣੀ ਜਗ੍ਹਾ ਦੇ ਉੱਤੇ ਗੱਲ ਕਰ ਰਹੇ ਹੋ, ਤੁਸੀਂ ਜਿਹੜੀ ਵੀ ਮਰਜ਼ੀ ਭਾਸ਼ਾ ਦੇ ਵਿੱਚ ਜਿਹੜੀ ਹੈ ਜੀ ਗੱਲ ਕਰ ਸਕਦੇ ਹੋ। ਤੁਸੀਂ ਜੇ ਕਿਸੇ ਨੂੰ ਆਉਂਦੀ ਅੰਗਰੇਜ਼ੀ ਵਿੱਚ ਗੱਲ ਕਰੇ, ਜਿਹੜੀ ਵੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਰਲ ਤਰੀਕੇ ਨਾਲ ਕਨਵਰਸੇਸ਼ਨ ਕਰਨੀ ਸੌਖੀ ਲੱਗਦੀ ਹੈ। ਬਿਲਕੁਲ। ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਆਫਿਸ ਦੇ ਵਿੱਚ ਆ, ਲਾਈਨ 'ਚ ਖੜੇ ਆ, ਫੇਰ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਪਰ ਇੱਥੇ ਦੇਖੋ ਇੰਨੇ ਵੀਤਨਾਮੀਜ਼ ਆ, ਚਾਈਨੀਜ਼ ਆ, ਸਪੈਨਿਸ਼ ਆ, ਹਮੇਸ਼ਾ ਉਹ ਆਪਣੀ ਲੈਂਗੁਏਜ 'ਚ ਗੱਲ ਕਰਦੇ ਆ। ਪਰ ਥੋੜਾ ਜਿਹਾ ਇਹ ਹੈਗਾ ਵੀ ਜਦੋਂ ਆਪਾਂ ਪੰਜਾਬੀ ਗੱਲ ਕਰਦੇ ਹਾਂ, ਉੱਚੀ ਬਹੁਤ ਗੱਲ ਕਰਦੇ ਹੈਗੇ। ਇਹ ਥੋੜੀ ਟੋਨ ਦੇ ਵਿੱਚ ਜਿਹੜਾ ਆਪਾਂ ਜ਼ਰੂਰ ਜਿਹੜੇ ਥੋੜੇ ਚੇਂਜਸ ਜਿਹੜੇ ਆ, ਸਾਡੇ ਨਾਲੋਂ ਉੱਚੀ ਟੋਨ ਵੀਤਨਾਮੀ ਚਾਈਨੀਆਂ ਦੀ ਵੀ ਹੁੰਦੀ ਆ ਜੀ। ਸੋ ਇਦਾਂ ਦੀ ਗੱਲ ਨਹੀਂ ਹੈਗੀ, ਪਰ ਇਹ ਆ ਵੀ ਜ਼ਰੂਰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ। ਪਰ ਇਦਾਂ ਵੀ ਨਹੀਂ ਹੈਗਾ ਵੀ ਇੰਨਾ ਡਰਨਾ ਚਾਹੀਦਾ। ਇੱਕ ਚੀਜ਼ ਹੈਗੀ ਹਰਜੋਤ ਸਿੰਘ ਜੀ, ਦੇਖੋ ਜਿਸ ਦੇ ਦਿਮਾਗ ਦੇ ਵਿੱਚ ਇਹ ਫਤੂਰ ਹੈਗਾ ਨਾ ਵੀ ਮੈਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਆ, ਉਹਦੇ ਨਾਲ ਤੁਸੀਂ ਜਿਹੜੀ ਮਰਜ਼ੀ ਭਾਸ਼ਾ 'ਚ ਗੱਲ ਕਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਆਪਾਂ ਜਦੋਂ ਗੱਲਾਂ ਕਰਦੇ ਹਾਂ, ਆਲੇ ਦੁਆਲੇ ਕੋਈ ਹੋਰ ਭਾਸ਼ਾ ਦੇ ਵਿੱਚ ਗੱਲਾਂ ਕਰਦੇ, ਕੀ ਤੁਹਾਨੂੰ ਗੁੱਸਾ ਚੜ੍ਹਦਾ ਵੀ? ਕਦੀ ਤੁਹਾਨੂੰ ਇਹ ਆਉਂਦਾ ਵੀ ਯਾਰ ਆਹ ਪਤਾ ਨਹੀਂ ਸਾਡੇ ਬਾਰੇ ਕੀ ਬੋਲਦਾ? ਕੋਈ ਕੇਅਰ ਨਹੀਂ ਕਰਦਾ ਇਹ ਚੀਜ਼ ਨੂੰ ਲੈ ਕੇ। ਸੋ ਇਹ ਚੀਜ਼ ਦੇ ਉੱਤੇ ਆਈ ਥਿੰਕ ਆਪਾਂ ਨੂੰ ਇਹਦੇ ਵੱਲ ਨੂੰ ਘੱਟ ਧਿਆਨ ਦੇਣਾ ਚਾਹੀਦਾ। ਬਹੁਤਾ ਆਪਣੀ ਆਇਡੈਂਟੀਟੀ ਬਾਰੇ ਜਿਹੜਾ ਜੀ ਉਹ ਆਪਾਂ ਨੂੰ ਦੱਸਣ ਦੀ ਇਸ ਦੇ ਵਿੱਚ ਜ਼ਰੂਰਤ ਆ। ਅਗਲੇ ਕਾਲਰ ਦਾ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਰਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਫਰੀਮਾਊਂਟ ਤੋਂ ਹਰਪਾਲ ਸਿੰਘ ਬੋਲਦਾ ਜੀ। ਤੇ ਮੈਂ ਜੀ ਅੰਮ੍ਰਿਤ ਛਕਿਆ ਜੀ, ਕਿਰਪਾਨ ਧਾਰੀ ਆ ਜੀ, ਤੇ ਮੈਂ ਟਰੱਕ ਚਲਾਉਣਾ। ਤੇ ਜਦੋਂ ਭਾਜੀ ਆਪਾਂ ਇਹਨਾਂ ਗੋਰਿਆਂ ਜਾਂ ਮਸੀਕਿਆਂ ਦੇ ਕੋਲ ਜਾਈਦਾ ਤੇ ਉਹ ਪੁੱਛਦੇ ਆ ਕਿ ਕਿਰਪਾਨ ਕਾਹਦੇ ਲਈ ਆ, ਕਿਰਪਾਨ ਹੈ ਕੀ ਹੈ ਜੀ, ਤੇ ਸਾਨੂੰ ਜੀ ਇੰਗਲਿਸ਼ ਫਿਰ ਮੁੱਕ ਜਾਂਦੀ ਆ ਤੇ ਫਿਰ ਐਕਸਪਲੇਨ ਕਰਨਾ ਔਖਾ ਹੁੰਦਾ ਉਹਨਾਂ ਨੂੰ। ਇਸ ਕਰਕੇ ਜੇ ਕੋਈ ਬੁੱਕ ਹੋਵੇ ਇਹੋ ਜਿਹੀ ਲਿਖੀ ਹੋਈ ਸਾਡੇ ਕੋਲ ਇੰਗਲਿਸ਼ ਦੀ, ਜਿਹੜੀ ਅਸੀਂ ਉਹਨਾਂ ਨੂੰ ਦੇ ਦਈਏ ਕਿ ਉਹ ਪੜ੍ਹ ਕੇ ਤੇ ਅੰਡਰਸਟੈਂਡ ਕਰ ਸਕਣ ਕੀ ਆ ਜੀ। ਇਸ ਦੇ ਵਿੱਚ ਹਰਪਾਲ ਸਿੰਘ ਜੀ ਈਜ਼ੀ ਤੁਹਾਨੂੰ ਜਿਹੜਾ ਜੀ ਦੱਸਣਾ ਚਾਹੁੰਦੇ ਆ ਵੀ ਆਪਣੇ ਬਹੁਤ ਸਾਰੇ ਜਿਹੜੀ ਇਨਫੋਰਮੇਸ਼ਨ ਆ ਆਪਾਂ ਗੂਗਲ ਦੇ ਉੱਤੇ ਜਿਹੜੇ ਜੀ ਉਹ ਮਿਲ ਜਾਂਦੀ ਆ। ਬਹੁਤ ਸਾਰੀਆਂ ਆਪਣੀਆਂ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ, ਤੁਸੀਂ ਫਰੀਮਾਊਂਟ ਦੇ ਵਿੱਚ ਰਹਿੰਦੇ ਹੋ, ਫਰੀਮਾਊਂਟ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਵੀ ਕਿਸੇ ਦੇ ਕੋਲੋਂ ਤੁਸੀਂ ਜਿਹੜੀ ਹੈ ਜ਼ਰੂਰ ਹੈਲਪ ਲੈ ਸਕਦੇ ਹੋ। ਦੇਖੋ ਲਾਇਬ੍ਰੇਰੀ ਦੇ ਵਿੱਚ ਜਿਹੜੀ ਜਾ ਕੇ ਉਹ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਲੈ ਸਕਦੇ ਹੋ। ਇਹ ਗੱਲ ਜਿਹੜੀ ਜ਼ਰੂਰ ਹਰਪਾਲ ਸਿੰਘ ਜੀ ਨੇ ਜ਼ਰੂਰ ਆਖੀ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਕੰਮ ਕਰਦੇ ਆ, ਇੰਗਲਿਸ਼ ਸੀਮਤ ਜਾਣਦੇ ਨੇ। ਇਹ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਆਈ ਗੈਸ ਇਹ ਹੁਣ ਆਪਾਂ ਨੂੰ ਵੀ ਇਸ ਦੇ ਵਿੱਚ ਥੋੜਾ ਜਿਹਾ ਉਦਮ ਕਰਨਾ ਪੈਣਾ। ਜਿੱਦਾਂ ਭਾਈ ਸਾਹਿਬ ਕਹਿ ਰਹੇ ਸੀਗੇ ਵੀ ਆਪਣੇ ਕੋਲ ਕੋਈ ਇਦਾਂ ਦੀ ਚੀਜ਼ ਜਿਹੜੀ ਜੀ ਹੋਣੀ ਚਾਹੀਦੀ ਆ। ਮੈਨੂੰ ਹਮੇਸ਼ਾ ਇੱਕ ਗੱਲ ਜਿਹੜੀ ਯਾਦ ਆਉਂਦੀ, ਸਾਡੇ ਇੱਕ ਕਾਲਰ ਨੇ ਜਿਹੜੇ ਸੈਕਰਾਮੈਂਟੋ ਤੋਂ ਨੇ, ਉਹ ਕਹਿੰਦੇ ਮੈਂ ਹਮੇਸ਼ਾ ਪੈਂਫਲੇਟ ਜਿਹੜੇ ਆ ਉਹ ਜਿਹੜੇ ਸਿੱਖੀ ਦੇ ਬਾਰੇ ਉਹ ਆਪਣੀ ਗੱਡੀ ਦੇ ਵਿੱਚ ਆਲ ਦਾ ਟਾਈਮ ਜਿਹੜਾ ਜੀ ਉਹ ਰੱਖਦਾ ਆ। ਮੈਂ ਖੁਦ ਜਿਹੜਾ ਜੀ ਕਹਿੰਦੇ ਉਹ ਛੁਪਵਾ ਲੈਣਾ, ਜਾਂ ਜਿੱਥੋਂ ਵੀ ਮਿਲਦੇ ਨੇ ਮੈਂ ਉੱਥੋਂ ਲੈ ਵੀ ਲੈਣਾ ਆ। ਸੋ ਉਹ ਚੀਜ਼ ਜਿਹੜੀ ਆ ਬਹੁਤ ਈਜ਼ੀਲੀ ਅਵੇਲੇਬਲ ਆ। ਅਸੀਂ ਵੀ ਅੱਜ ਜਿਹੜੀ ਹੈ ਜੀ ਕੋਸ਼ਿਸ਼ ਕਰਾਂਗੇ ਵੀ ਸਾਡੇ ਕੋਲ ਵੀ ਇੱਥੇ ਇੱਕ ਪੈਂਫਲੇਟ ਤਿਆਰ ਪਿਆ ਹੋਇਆ ਹੈ, ਅਸੀਂ ਉਸ ਨੂੰ ਫੇਸਬੁੱਕ ਦੇ ਉੱਤੇ ਜਿਹੜਾ ਜੀ ਉਹ ਆਪਣਾ ਪਾਵਾਂਗੇ, ਵੈਬਸਾਈਟ ਦੇ ਉੱਤੇ ਜਿਹੜੇ ਜੀ ਉਹ ਪਾਵਾਂਗੇ। ਤੁਸੀਂ ਜਦੋਂ ਮਰਜ਼ੀ ਉੱਥੋਂ ਜਾ ਕੇ ਉਹ ਇਨਫੋਰਮੇਸ਼ਨ ਜਿਹੜੀ ਉਹ ਪ੍ਰਿੰਟ ਕਰ ਸਕਦੇ ਹੋ, ਤਾਂ ਜੋ ਜਿਸਨੇ ਵੀ ਜਿਹੜੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਉਹ ਉੱਥੋਂ ਲੈ ਕੇ ਜੇ ਅੱਗੇ, ਕਿਉਂਕਿ ਪ੍ਰਿੰਟ ਕਰਨ ਦੇ ਵਿੱਚ ਅੱਜ ਕੱਲ੍ਹ ਕੋਈ ਬਹੁਤਾ ਖਰਚਾ ਜਿਹੜਾ ਨਹੀਂ ਆਉਂਦਾ, ਤੁਸੀਂ ਆਪਣੇ ਕੋਲ ਜਿਹੜਾ ਆਲ ਦਾ ਟਾਈਮ ਜਿਹੜੇ ਆ ਕੁਛ ਕਿ 10, 15, 20 ਜਿਹੜੇ ਆ ਉਹ ਰੱਖ ਸਕਦੇ ਹੋ। ਜੇ ਕੋਈ ਪੁੱਛਦਾ ਆ ਤੁਹਾਨੂੰ ਸਵਾਲ ਤਾਂ ਤੁਸੀਂ ਉਹਨਾਂ ਨੂੰ ਉਹ ਦੇ ਸਕਦੇ ਹੋ। ਬਾਕੀ ਕੋਈ ਇਦਾਂ ਦੀ ਡਰਨ ਵਾਲੀ ਗੱਲ ਨਹੀਂ। ਕੈਲੀਫੋਰਨੀਆ ਸਕੂਲਸ ਦੇ ਵਿੱਚ ਜਿਹੜੀ ਕਿਰਪਾਨ ਆ ਉਹ ਅਲਾਊਡ ਆ ਬੱਚਿਆਂ ਦੇ ਲਈ। ਜਿੰਨੇ ਵੀ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨਸ ਹੈਗੀਆਂ, ਚਾਹੇ ਉਹ CHP ਆ, ਸਾਰਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਹੋਈ ਹੈਗੀ ਆ ਜੀ। ਡਿਪਾਰਟਮੈਂਟ ਆਫ ਜਸਟਿਸ ਵੱਲੋਂ ਵੀ, ਸਿੱਖਾਂ ਨੇ ਵੀ ਬਹੁਤ ਟ੍ਰੇਨਿੰਗ ਦਿੱਤੀ ਆ। ਹਰ ਇੱਕ ਨੂੰ ਪਤਾ ਹੈਗਾ ਕਿਰਪਾਨ ਦਾ। ਪਰ ਅਨਫੋਰਚੂਨੇਟ ਪਾਰਟ ਉਸ ਲਈ ਹੁੰਦਾ ਜਦੋਂ ਆਪਾਂ ਲੜਦੇ ਹੈਗੇ ਆ, ਤਾਂ ਫਿਰ ਜਦੋਂ ਬੈਡ ਨਿਊਜ਼ ਆਉਂਦੀ ਹੈਗੀ ਆ, ਉਹ ਫਿਰ ਜਿਹੜਾ ਆ ਉਹ ਸਾਡਾ ਬਹੁਤ ਨੁਕਸਾਨ ਕਰਦੀ ਹੈਗੀ ਆ ਜੀ। ਬਿਲਕੁਲ ਉਸ ਚੀਜ਼ ਤੋਂ ਗੁਰੇਜ਼ ਕਰੋ ਤੇ ਪੋਜ਼ਿਟਿਵ ਚੀਜ਼ਾਂ ਨੂੰ ਜਿਹੜਾ ਜੀ ਅੱਗੇ ਵਧਾਓ। ਅਗਲੇ ਕਾਲਰਸ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਹੋਏ ਨੇ, ਆਪਾਂ ਉਹਨਾਂ ਦੇ ਵੱਲ ਵਧਦੇ ਹਾਂ। ਮਲਕੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੀ ਟੀਮ ਨੂੰ, USA ਨੂੰ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੁਣ ਰਿਹਾ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ ਜੀ, ਨਾਲੇ ਡਰਾਈਵ ਕਰ ਰਿਹਾ ਟਰੱਕ ਜੀ। ਜੀ ਤੇ ਮੈਂ ਕਿਹਾ ਮੇਰੇ ਮਨ ਵਿੱਚ ਹੀ ਆਇਆ ਇੱਕ ਸੁਝਾਅ, ਜਿੱਦਾਂ ਵੀ ਜਿੰਨੇ ਵੀ ਸਾਰੇ ਸੰਸਾਰ ਵਿੱਚ ਸਿੱਖ ਵਸਦੇ, ਜਿੱਦਾਂ
ਮੁਲਕ ਆ ਆਪਣੇ ਇੰਗਲੈਂਡ, ਕੈਨੇਡਾ, ਅਮਰੀਕਾ, ਇਹਨਾਂ ਵਿੱਚ ਰੈਸਟ ਏਰੀਏ ਜਿੱਦਾਂ ਬਣੇ ਆ, ਇਹਨਾਂ ਵਿੱਚ ਵੀ ਜੇ ਆਪਾਂ ਅਵੇਅਰਨੈਸ ਵਾਸਤੇ ਆਪਾਂ ਕਰ ਰਹੇ ਸੀਗੇ ਨਾ ਗੱਲ, ਤੇ ਮੈਂ ਕਿਹਾ ਵੀ ਜੇ ਮਤਲਬ ਕਾਫੀ ਫ੍ਰੀ ਕਰ ਦਵੇ ਰੈਸਟ ਏਰੀਏ ਵਿੱਚ ਤੇ ਬਹੁਤ ਲੋਕੀ ਰੁਕਦੇ ਆ। ਬਿਲਕੁਲ ਸਹੀ, ਬਹੁਤ ਵਧੀਆ। ਟਰੱਕਾਂ ਵਾਲੇ ਵੀ ਰੁਕਦੇ ਆ ਤੇ ਕਾਰਾਂ ਵਾਲੇ ਵੀ ਬਹੁਤ ਰੁਕਦੇ। ਜੇ ਫ੍ਰੀ ਕਾਫੀ ਇੱਥੇ ਵੱਡਾ ਬੋਰਡ ਬੈਨਰ ਜਿਹਾ ਲਾਇਆ ਜਾਵੇ ਵੀ ਖਾਲਸੇ ਦਾ ਅੱਜ ਦਾ ਜਨਮ ਦਿਨ ਆ, ਖਾਲਸਾ ਕੌਮ ਦਾ ਸਿੱਖਾਂ ਦਾ ਜਨਮ ਦਿਨ, ਉਹਦੇ ਵਿੱਚ ਲਾਇਆ ਜਾਵੇ ਤੇ ਬਹੁਤ ਅਵੇਅਰਨੈਸ ਬੜੀ ਵੱਧ ਸਕਦੀ ਇਹਦੇ ਨਾਲ ਵੀ। ਸਾਰੇ ਰੈਸਟ ਏਰੀਆ ਬਿਲਕੁਲ। ਮਲਕੀਤ ਸਿੰਘ ਜੀ, ਇੱਕ ਚੀਜ਼ ਇਸ ਦੇ ਵਿੱਚ ਆਪਾਂ ਵੀ ਜ਼ਰੂਰ ਨਾਲ ਸੁਜੈਸਟ ਕਰਨਾ ਚਾਹੁੰਦੇ ਹਾਂ। ਦੇਖੋ, ਜਿਹਨੇ ਫ੍ਰੀ ਕਾਫੀ ਵੀ ਲਾਉਣੀ ਆ ਉਸ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਭਾਰ ਜਿਹੜਾ ਜ਼ਰੂਰ ਪੈਂਦਾ ਹੈ। ਦੇਖੋ, ਬਹੁਤ ਸਾਰੇ ਆ ਉਹ ਇਸ ਨੂੰ ਅਫੋਰਡ ਵੀ ਕਰ ਸਕਦੇ ਆ, ਪਰ ਇੱਕ ਸਲਾਹ ਅਸੀਂ ਜਿਹੜੀ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਜ਼ਰੂਰ, ਜਿਹੜਾ ਕੋਈ ਇੱਦਾਂ ਕੋਈ ਰੈਸਟ ਏਰੀਆ ਵਾਲਾ ਕਰ ਰਿਹਾ ਆ, ਤੁਸੀਂ ਉਸ ਨੂੰ ਪੁੱਛੋ ਵੀ ਕੀ ਤੁਸੀਂ ਫਾਈਨੈਂਸ਼ੀਅਲ ਹੈਲਪ ਉਸ ਦੀ ਜਿਹੜੀ ਜਿੰਨੀ ਕੁ ਵੀ ਜਿਹੜੀ ਇਹ ਕਰ ਸਕਦੇ ਆ, ਕਿਉਂਕਿ ਜਿੰਨੇ ਕੁ ਆਪਣੇ ਟਰੱਕ ਡਰਾਈਵਰ ਜਾਂਦੇ ਆ, ਜੇ ਹਰ ਇੱਕ ਰੈਸਟ ਏਰੀਏ ਦੇ ਉੱਤੇ ਜੇ ਇਦਾਂ ਹੋਵੇ, ਜੇ ਉਹ $1 $2 ਵੀ ਹਰ ਇੱਕ ਜਾਣਾ ਜੇ ਉਸ ਦੇ ਵਿੱਚ ਇਨਕਲੂਡ ਕਰ ਦੇਵੇ, ਤਾਂ ਇਹ ਬਹੁਤ ਈਜ਼ੀਲੀ ਸਾਲ ਦੇ ਵਿੱਚ ਆਪਾਂ ਕਈ ਵਾਰੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹਾਂ, ਕਿਉਂਕਿ $1 $2 ਜਾਂ ਮੰਨ ਲਓ ਸਾਲ ਦੇ $10 ਕਿਸੇ ਨੂੰ ਦੁਖਦੇ ਨਹੀਂ, ਕੋਈ ਇਸ ਦੇ ਵਿੱਚ ਜਿਹੜਾ ਜੀ ਉਹ ਬਿਲਕੁਲ ਬਹੁਤ ਵਧੀਆ ਸੁਝਾਅ ਆ ਰਾਜਕਨਵੀਰ ਸਿੰਘ ਜੀ। ਇਹ ਜਿਹੜਾ ਜਿਹੜੇ ਰੈਸਟ ਏਰੀਆਜ਼ ਹੁੰਦੇ ਆ, ਸੋ ਬਹੁਤ ਸਾਰੇ ਟਾਊਨ ਆ, ਜਿੱਦਾਂ 99 ਤੇ ਚਲ ਜਾਓ, 5 ਤੇ ਚਲ ਜਾਓ, ਤੇ ਗੱਲ ਕੀ ਆ ਵੀ ਹੁਣ ਸਾਨੂੰ ਗੁਰੂ ਘਰਾਂ ਤੋਂ ਬਾਹਰ ਨਿਕਲਣ ਦੀ ਗੱਲ ਆ ਕਿ ਗੁਰੂ ਘਰਾਂ 'ਚ ਆਪਾਂ ਪ੍ਰੋਗਰਾਮ ਹੁੰਦੇ, ਲੰਗਰ ਹੁੰਦੇ, ਗੁਰੂ ਘਰਾਂ 'ਚ ਬਹੁਤ ਵਧੀਆ ਗੱਲ ਆ, ਵਧੀਆ ਹੋਣੇ ਚਾਹੀਦੇ ਆ, ਨਗਰ ਕੀਰਤਨ ਹੁੰਦੇ ਆ, ਤੇ ਪਰ ਜਦੋਂ ਬਾਹਰ ਨਿਕਲਾਂਗੇ ਜਿਹੜੇ ਦੂਰ ਦੂਰ ਤੋਂ ਲੋਕ ਆਉਂਦੇ ਹੈਗੇ ਆ ਤੇ ਉਹਨਾਂ ਨੂੰ ਪਤਾ ਲੱਗੂਗਾ। ਸੋ ਉੱਥੇ ਕੀ ਆ ਵੀ ਜ਼ਰੂਰੀ ਨਹੀਂ ਵੀ ਆਪਾਂ ਉਦਾਂ ਦਾ ਹੀ ਫੂਡ ਜਿਹੜਾ ਤੁਸੀਂ ਲੈ ਕੇ ਜਾਣਾ ਹੈਗਾ ਆ, ਕੋਈ ਸੈਂਡਵਿਚ ਬਣਵਾ ਸਕਦੇ ਆ, PBJs ਜਿਹੜੇ ਜੀ ਉਹ ਬਣਾ ਸਕਦੇ ਆ, ਪਾਣੀ ਆ, ਕੋਕ ਆ, ਕੁਝ ਵੀ ਆ। ਪਾਣੀ ਦੇ ਜਿਹੜਾ ਆਪਾਂ 4th of July ਦੇ ਉੱਤੇ ਜਿਹੜੇ ਫ੍ਰੀਮੌਂਟ ਦੇ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਬੋਤਲਾਂ ਬਣਵਾਈਆਂ ਜਾਂਦੀਆਂ ਜਿਸ ਦੇ ਉੱਤੇ ਸਿੱਖਾਂ ਬਾਰੇ ਇਨਫੋਰਮੇਸ਼ਨ ਹੁੰਦੀ ਆ, ਤੇ 4th of July ਪਰੇਡ ਦੇ ਵਿੱਚ ਉਹ ਪਾਣੀ ਜਿਹੜਾ ਉਹ ਵੰਡਿਆ ਜਾਂਦਾ ਆ। ਹਰਜੋਤ ਸਿੰਘ ਜੀ, ਆਪਣੇ ਨਾਲ ਜਿਹੜੇ ਹੋਰ ਕਾਫੀ ਕਾਲਰ ਜੁੜੇ ਨੇ, ਆਪਾਂ ਉਹਨਾਂ ਸਾਰਿਆਂ ਨਾਲ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਜਲਦੀ ਭੱਜੀ ਜਾਂਦਾ ਆ। ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਜਿਵੇਂ ਗੱਲ ਕੀਤੀ ਸੀ ਆ ਭਾਈ ਸਾਹਿਬ ਨੇ ਵੀ ਰੈਸਟ ਏਰੀਏ ਦੇ ਵਿੱਚ, ਮੇਰੀ ਵੀ ਇਹ ਆਦਤ ਆ ਵੀ ਬੈਠਾ ਮੈਂ ਦਾਨੀ ਤਾਂ ਨਹੀਂ ਕਿਤੇ ਅਗਲਾ ਸਮਝੇ ਵੀ ਵਡਿਆਈ ਕਰੀ ਜਾਂਦਾ, ਮੈਂ ਲਾਜ਼ਮੀ ਜਾਣਾ, ਜਾ ਕੇ ਉੱਥੋਂ ਮੈਂ ਇੱਕ ਕੁੱਕੀ ਭਾਵੇਂ ਚੱਕਾਂ ਤੇ $, ਜੋ $2 ਜਿੰਨੀ ਮੇਰੀ ਪਹੁੰਚ ਆ ਉਸ ਹਿਸਾਬ ਨਾਲ ਮੈਂ ਪਾਉਣਾ, ਤੇ ਪੱਗ ਬੰਨੀ ਹੁੰਦੀ ਮੇਰੇ ਦਾੜਾ ਪ੍ਰਕਾਸ਼ ਆ, ਤੇ ਨਾਲ ਫਿਰ ਉਹਨਾਂ ਦੀ ਸਿਫਤ ਕਰੀ ਦੀ ਵੀ ਤੁਸੀਂ ਜਿਵੇਂ ਲੱਕੀ ਪਰਸਨ ਆ, ਤੁਸੀਂ ਪੀਪਲ ਦੀ ਸਭ ਕਰਦੇ ਆ, ਜਿੰਨੀ ਟੁੱਟੀ ਫੁੱਟੀ ਆਉਂਦੀ, ਪਰ ਆਪਾਂ ਅੰਗਰੇਜ਼ਮੈਨ ਤਾਂ ਹੈ ਨਹੀਂ, ਪਰ ਉਹਨਾਂ ਨੂੰ ਨਾਲ ਕਹਿੰਦੇ ਵੀ ਤੁਸੀਂ ਨਾਟ ਗੋ ਟੂ ਦਾ ਹੈਲ, ਗੋ ਟੂ ਦਾ ਹੈਵਨ। ਜੀ ਲੱਕੀ ਪਰਸਨ ਇੰਨੀ ਕੁ ਕਰ ਕੁਰ ਕੇ ਤੇ ਉਹਨਾਂ ਨੂੰ ਜਾਨੀ ਦੀ ਉਹ ਖੁਸ਼ ਹੋਏ, ਉਹਨਾਂ ਨੂੰ ਪਤਾ ਲੱਗ ਜਾਂਦਾ ਇਸ ਚੀਜ਼ ਦਾ। ਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ, ਫਿਰ ਉਹਨਾਂ ਨੂੰ ਦੱਸੀਦਾ, ਜਿਵੇਂ ਬਾਈ ਜੀ ਕਹਿੰਦੇ ਆ ਵੀ ਸਾਨੂੰ ਐਕਸਪਲੇਨ ਨਹੀਂ ਕਰਨਾ ਹੁੰਦਾ, ਉਹਨਾਂ ਨੂੰ ਦੱਸੋ ਵੀ ਜਿਵੇਂ ਤੁਹਾਡਾ ਜੀਸਸ ਆ ਵੀ ਉਹਦੇ ਵਾਂਗੂ ਇਹ ਸਾਡਾ ਬਾਈ ਗੁਰੂ ਨੇਮ ਦੱਸ ਕੇ ਉਹਨਾਂ ਨੂੰ ਵੀ ਇਹ ਸਾਨੂੰ ਉਹਨਾਂ ਨੇ ਸਾਈਨ ਦਿੱਤਾ, ਜਿਵੇਂ ਤੁਹਾਨੂੰ ਜੀਸਸ ਦਾ ਸਾਈਨ ਦਿੱਤਾ ਹੁੰਦਾ ਜਿਹੜਾ ਤੁਸੀਂ ਗੱਲ 'ਚ ਪਾ ਕੇ ਰੱਖਦੇ ਆ। ਜੀ ਜਿੰਨੀ ਕਹਉਂਦੀ ਉਨੀ ਦੱਸੋ, ਸਮਝਦੇ ਆ, ਸਾਰੇ ਸਮਝਦੇ ਆ। ਜੀ ਬਿਲਕੁਲ। ਟਰਾਈ ਕਰੋ, ਸੰਗੋ ਨਾ, ਉਹ ਹੱਸਦੇ ਨਹੀਂ, ਉਹ ਆਂਦੇ ਤੂੰ ਬਹੁਤ ਵਧੀਆ ਬੋਲਦਾ, ਬਹੁਤ ਵਧੀਆ। ਬਿਲਕੁਲ ਜੀ, ਐਪਰੀਸ਼ੀਏਟ ਜਿਹੜੇ ਜੀ ਇੱਕ ਦੂਜੇ ਨੂੰ ਕਰਦਾ ਚਾਹੀਦਾ ਹੈ। ਦੇਖੋ, ਮੋਸਟਲੀ ਆਪਾਂ ਨੂੰ ਪੋਜ਼ਿਟਿਵ ਬੰਦੇ ਜਿਹੜੇ ਆਲੇ ਦੁਆਲੇ ਦੁਨੀਆ ਦੇ ਵਿੱਚ ਜਿਹੜੇ ਜੀ ਉਹ ਮਿਲਦੇ ਆ, ਸੋ ਉਹ ਪੋਜ਼ਿਟਿਵਿਟੀ ਦਾ ਜਿਹੜਾ ਆਪਾਂ ਨੂੰ ਫਾਇਦਾ ਜਿਹੜਾ ਜ਼ਰੂਰ ਚੱਕਣਾ ਚਾਹੀਦਾ ਆ। ਇਸ ਤੋਂ ਪਹਿਲਾਂ ਜਿਹੜਾ ਆਪਾਂ ਅੱਗੇ ਵਧੀਏ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਰਸ਼ਪਾਲ ਸਹੋਤਾ ਜੀ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਬਲਵੰਤ ਸਿੰਘ ਲੱਛਰ ਪਿਟਬੁਲ ਟਰੱਕਿੰਗ ਵਾਲੇ ਸਟਾਕਟਨ ਤੋਂ, ਗੁਰਪ੍ਰੀਤ ਸਿੰਘ ਢਿੱਲੋਂ DHS ਟਰੈਵਲ ਵਾਲੇ ਯੂਬਾ ਸਿਟੀ ਤੋਂ, ਹਰਬੰਸ ਸਿੰਘ ਜੀ ਸੰਗਰ ਤੋਂ, ਬਲਵਿੰਦਰ ਸਿੰਘ ਜੀ ਨਿਊਯਾਰਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਇਸੇ ਤਰ੍ਹਾਂ ਰਾਜਕਰਨਵੀਰ ਸਿੰਘ ਜੀ, ਬਹੁਤ ਸਾਰੇ ਗੁਰੂ ਘਰਾਂ 'ਚ ਬਹੁਤ ਪ੍ਰੋਗਰਾਮ ਹੁੰਦੇ ਆ, ਲੰਗਰ ਹੁੰਦੇ, ਨਗਰ ਕੀਰਤਨ ਹੁੰਦੇ ਆ, ਬਲੱਡ ਡਰਾਈਵਸ ਹੁੰਦੀਆਂ ਹੈਗੀਆਂ ਆ। ਆਪਾਂ ਇੰਡੀਵਿਜੂਅਲ ਕੀ ਕਰਨਾ ਆ, ਗੁਰੂ ਘਰਾਂ ਤੋਂ ਬਾਹਰ ਨਿਕਲ ਕੇ ਕੀ ਕਰਨਾ, ਉਹ ਆਪਾਂ ਜਿਹੜਾ ਤੁਹਾਤੋਂ ਆਈਡੀਆ ਲੈ ਰਹੇ ਹੈਗੇ ਆ। ਬਿਲਕੁਲ ਜੀ, ਇੱਕ ਦੂਜੇ ਦੇ ਨਾਲ ਸ਼ੇਅਰ ਕਰ ਰਹੇ ਆਈਡੀਆ, ਕੋਈ ਵੀ ਜਿਹੜੇ ਇਸ ਆਈਡੀਆਜ਼ ਨੂੰ ਵਰਤ ਸਕਦੇ ਆ। ਅਗਲੇ ਕਾਲਰ ਸ਼ਰਨਜੀਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਜੀ ਦੇ ਸਾਡਾ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ, 4-5 ਦਿਨ ਵੀਕਾਂ ਹੋ ਗਿਆ ਮੈਨੂੰ ਇਹ ਸੁਣਦੇ ਨੂੰ, ਤੁਸੀਂ ਵੀ ਬੱਚਿਆਂ ਨੂੰ ਗਿਫਟ ਦਿਓ ਹਨਾ, ਬਹੁਤ ਸੋਹਣਾ ਲੱਗਦਾ, ਤੇ ਮੇਰਾ ਵੀ ਜੀ ਕੀਤਾ ਮੈਂ ਤੁਹਾਡੇ ਨਾਲ ਗੱਲ ਕਰਾਂ। ਮੈਂ ਕਿਹਾ ਜਿਸ ਤਰ੍ਹਾਂ ਆਪਾਂ ਹੁਣ ਕਰ ਸਕਦੇ ਆਪਣੇ
ਸਿੱਖੀ ਇਤਿਹਾਸ ਦਾ ਆਇਆ, ਵਿਸਾਖੀ ਦਾ ਦਿਹਾੜਾ ਹਨਾ, ਆਪਾਂ ਇਹ ਕਰ ਸਕਦੇ ਹਾਂ ਵੀ ਜੇ ਕਿਸੇ ਤੋਂ ਇਕੱਲੇ ਕੋ ਨਹੀਂ ਸਰਦਾ ਤੇ 5-4 ਟਰੱਕਾਂ ਵਾਲੇ ਰਲ ਕੇ 2-4 ਸ਼ਰਟਾਂ ਲੈਣ ਬੱਚਿਆਂ ਕੁੜੀਆਂ ਦੀਆਂ, 2-4 ਮੁੰਡਿਆਂ ਦੀਆਂ ਉੱਤੇ ਆਪਣੇ ਸਿੱਖ ਇਤਿਹਾਸ ਦੀ ਲਾਈਨ ਲਿਖ ਕੇ ਤੇ ਭਾਵੇਂ ਆਪਣਾ ਬਾਟਾ ਪੜ੍ਹ ਲਿਖ ਦੇਣ ਗੁਰੂ ਦਾ, ਤੇ ਭਾਵੇਂ ਏਕ ਓਂਕਾਰ ਲਿਖ ਕੇ ਤੇ ਉਹ ਸ਼ਰਟਾਂ ਵੰਡਣ, ਤੇ ਬੀਬੀਆਂ ਵੀ ਇਹੋ ਜਿਹੇ ਕੰਮ ਕਰਕੇ 5-7 ਰਲ ਕੇ ਤੇ ਏਦਾਂ ਥੋੜੇ ਥੋੜੇ ਕਰੀਏ, ਆਪੇ ਗਾਂਹ ਨੂੰ ਹੋਰ 20 ਹੋਣਗੇ 30 ਹੋਣਗੇ, ਏਦਾਂ ਵੱਧਦੇ ਵੱਧਦੇ ਸਾਰਿਆਂ ਨੂੰ ਪਤਾ ਲੱਗ ਸਕਦਾ, ਨਾਲ ਕੋਈ ਫੂਡ ਰੱਖ ਲੈਣ ਹਨਾ। ਥੈਂਕ ਯੂ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਬਿਲਕੁਲ ਜੀ, ਆਈਡੀਆ ਜਿਹੜਾ ਵੀ ਹੋਵੇ ਜਿਹੜਾ ਜੀ ਉਹ ਚੰਗਾ ਹੀ ਹੁੰਦਾ, ਜਿਹੜਾ ਜਿਸ ਦੇ ਵਿੱਚ ਆਪਾਂ ਆਪਣੀ ਆਇਡੈਂਟੀਟੀ ਬਾਰੇ ਆ ਉਹ ਦੱਸਦੇ ਹੋਈਏ। ਸੋ ਬਹੁਤ ਵਾਰੀ ਕੀ ਹੁੰਦਾ ਰਾਜਕਰਮਵੀਰ ਸਿੰਘ ਜੀ ਵੀ ਆਪਾਂ ਅਗਲੇ ਨੂੰ ਅੰਮ੍ਰਿਤ ਛਕਾਉਣ ਤੱਕ ਹੀ ਚੱਲ ਜਾਂਦੇ ਆ, ਸੋ ਆਪਾਂ ਨੂੰ ਐਡਾ ਨਹੀਂ ਐਕਸਪਲੇਨ ਕਰਨ ਦੀ ਜ਼ਰੂਰਤ, ਤੁਹਾਨੂੰ ਤੁਹਾਡੇ ਜਿਹੜੇ 5 ਆਰਟੀਕਲਸ ਹੈਗੇ ਆ ਫੇਥ ਦੇ, ਸਾਡੇ ਦੇ ਧਰਮ ਦੇ, ਉਹੀ ਦੱਸਣ ਦੀ ਜ਼ਰੂਰਤ ਹੈ ਜੀ। ਬਿਲਕੁਲ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਇਡੈਂਟੀਟੀ ਤੋਂ ਜਿਹੜਾ ਜੀ ਆਪਾਂ ਉਸ ਨੂੰ ਸ਼ੁਰੂ ਕਰੀਏ। ਬਿਲਕੁਲ ਉਹਨਾਂ ਨੂੰ ਦੱਸੋ ਜ਼ਰੂਰ ਵੀ ਅੰਮ੍ਰਿਤ ਕੀ ਹੈਗਾ ਆ, ਕਿਉਂ ਹੈਗਾ, ਕਿਵੇਂ ਹੈਗਾ, ਜ਼ਰੂਰ, ਕਿਉਂਕਿ ਉਹ ਵੀ ਆਪਾਂ ਨੂੰ ਦੱਸਦੇ, ਆਪਾਂ ਵੀ ਸੁਣਦੇ, ਉਹ ਵੀ ਸੁਣਦੇ ਨੇ, ਪਰ ਆਪਾਂ ਉਹਨਾਂ ਨੂੰ ਓਨੀ ਕੁ ਸ਼ੁਰੂਆਤ ਦੇ ਵਿੱਚ ਓਨੀ ਕੁ ਇਨਫੋਰਮੇਸ਼ਨ ਦਈਏ, ਓਵਰਵੈਲਮ ਨਾ ਕਰੀਏ ਇਨਫੋਰਮੇਸ਼ਨ ਦੇ ਨਾਲ। ਪਹਿਲਾਂ ਉਹਨਾਂ ਨੂੰ ਥੋੜੀ ਥੋੜੀ ਇਨਫੋਰਮੇਸ਼ਨ ਤੋਂ ਸ਼ੁਰੂਆਤ ਕਰੀਏ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ ਯੂਬਾ ਸਿਟੀ ਤੋਂ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਆਪਣੇ ਤੁਹਾਡਾ ਬਹੁਤ ਵਧੀਆ ਸਾਰਾ ਸੇਵਾ ਕਰ ਰਿਹਾ ਕਮਿਊਨਿਟੀ ਦੀ। ਮੈਂ ਤਾਂ ਆਪਣਾ ਪੈਂਪਲੇਟ ਕੋਲ ਰੱਖਿਓ ਜੀ, ਜਦੋਂ ਵੀ ਕਿਤੇ ਬਾਹਰ ਜਾਈਦਾ ਜਾਂ ਸ਼ਿਪਿੰਗ ਦਾ ਰਿਸੀਵਿੰਗ ਜਾਂ ਹੋਰ ਵੀ ਟਰੱਕ ਸਟਾਫ ਦੇ ਜੀ ਗੋਰਿਆਂ ਨੂੰ ਦੇਖਦੇ, ਉਹ ਪੈਂਪਲੇਟ ਨਾਲ ਹੂ ਆਰ ਦੀ ਸਿੱਖਸ ਜੀ ਉਹ ਮਤਲਬ ਸਿੱਖ ਲੀਵ ਦਾ ਵੀ ਆ ਦੱਸਿਆ ਆ, ਇਕੁਐਲਿਟੀ, ਕੀਰਤਨ, ਸੇਵਾ, ਸਾਰਾ ਕੁਝ ਐਕਸਪਲੇਨ ਕੀਤਾ 5 ਕਾਰਾਂ ਵਾਸਤੇ ਵੀ ਜੀ। ਤੇ ਉਹ ਵੀਰ ਜੀ ਜਿਹਨੂੰ ਵੀ ਕਿਸੇ ਨੂੰ ਲੋੜ ਹੋਵੇ, ਮੇਰਾ ਨੰਬਰ ਦੇ ਦਿਓ, ਮੈਨੂੰ ਕਾਰਡ ਹੈ, ਮੈਂ ਉਹਨੂੰ ਸ਼ਿਪ ਕਰ ਭੇਜ ਸਕਦਾ। ਠੀਕ ਹੈ, ਕਿਸੇ 0 ਕਾਸਟ ਤੇ ਭੇਜ ਸਕਦਾ ਉਹਨੂੰ। ਕੋਈ ਧੰਨਵਾਦ ਜੀ, ਬਹੁਤ ਬਹੁਤ ਠੀਕ ਹੈ ਸਤਨਾਮ ਸਿੰਘ ਜੀ, ਬਹੁਤ ਬਹੁਤ। ਸੋ ਬਿਲਕੁਲ ਬਹੁਤ ਵਧੀਆ ਉਪਰਾਲਾ ਜੀ। ਸਾਰੇ ਜਦ ਗੋਰਿਆਂ ਤੁਸੀਂ ਦੱਸਦੇ ਨਾ ਜਾ ਕੇ ਨਾ ਦੋਨੋਂ ਫੜਾਉਂਦੇ ਆ ਤੇ ਪੜ੍ਹਦੇ ਦੇਖਦੇ ਖੁਸ਼ ਹੁੰਦੇ, ਥੈਂਕ ਯੂ ਵੀ ਕਹਿੰਦੇ ਸਗੋਂ ਤੁਹਾਨੂੰ। ਜੀ ਜੀ, ਥੈਂਕ ਯੂ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਰਾਜਕਰਮਵੀਰ ਸਿੰਘ ਜੀ, ਕਿੱਦਾਂ ਆਪਣੇ ਘਰਾਂ ਦੇ ਵਿੱਚ ਦੇਖੋ ਕਈ ਵਾਰੀ ਆਉਂਦੇ ਆ ਚਰਚ ਵਾਲੇ, ਤੇ ਉਹ ਪੰਜਾਬੀ ਚ ਮਟੀਰੀਅਲ ਲਿਖਿਆ ਹੁੰਦਾ ਉਹ ਨਹੀਂ ਜੀ। ਬਿਲਕੁਲ, ਸੋ ਆਪਾਂ ਕਿਉਂ ਨਹੀਂ ਦੇ ਸਕਦੇ? ਸੋ ਆਪਾਂ, ਤੁਸੀਂ ਕੀ ਕਰ ਰਹੇ ਇਸ ਵਿਸਾਖੀ ਤੇ? ਆਪਾਂ ਹਰ ਰੋਜ਼ ਇਹ ਵਿਸਾਖੀ ਤੱਕ ਪ੍ਰੋਗਰਾਮ ਕਰਾਂਗੇ, ਤੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ ਵੀ ਮੈਂ ਜੀ ਆਹ ਕਰ ਰਿਹਾ, ਮੈਂ ਆਪਣੇ ਬਿਜ਼ਨਸ ਦੇ ਆਹ ਕਰ ਰਿਹਾ, ਮੈਂ ਆਪਣੇ ਬੱਚਿਆਂ ਨੂੰ ਵਿਸਾਖੀ ਵਾਲੇ ਦਿਨ ਕੈਂਡੀਆਂ ਦੇਵਾਂਗਾ, ਵੀ ਜਾ ਕੇ ਉਹ ਆਪਣੇ ਕਲਾਸ ਵਾਲਿਆਂ ਨੂੰ ਕੈਂਡੀਆਂ ਦੇਣ। ਕੁਛ ਨਾ ਕੁਛ ਜਿਹੜਾ ਆ ਤੁਸੀਂ ਆਪਣੇ ਵਿਚਾਰ ਉਹ ਸਾਂਝੇ ਕਰ ਸਕਦੇ ਆ। ਤੇ ਜੇ ਤੁਹਾਡੇ ਕੋਲ ਇਦਾਂ ਦੀ ਕੋਈ ਸੇਵਾ ਕਰਦੇ ਦੀ ਜਾਂ ਇਨਫੋਰਮੇਸ਼ਨ ਦਿੰਦਿਆਂ ਦੀ ਫੋਟੋ ਵੀ ਹੋਈ, ਉਹ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਭੇਜ ਸਕਦੇ ਆ। ਆਪਾਂ ਜ਼ਰੂਰ ਸ਼ੇਅਰ ਕਰਾਂਗੇ, ਆਪਾਂ ਜ਼ਰੂਰ ਫੇਸਬੁੱਕ ਦੇ ਉੱਤੇ ਸ਼ੇਅਰ ਕਰਾਂਗੇ। ਦੇਖੋ, ਐਪਰੀਸੀਏਸ਼ਨ ਦਾ ਇਹ ਮਹੀਨਾ ਆ ਹਰਜੋਤ ਸਿੰਘ ਜੀ, ਆਪਾਂ ਵੀ ਐਪਰੀਸ਼ੀਏਟ ਕਰਦੇ ਆ ਵੀ ਜਿਹੜਾ ਵੀ ਕੋਈ ਇਸ ਦੇ ਵੱਲ ਨੂੰ ਜਿਹੜਾ ਜੀ ਉਦਮ ਕਰ ਰਿਹਾ ਆ, ਇਹ ਹੌਲੀ ਹੌਲੀ ਜਿਹੜਾ ਜੀ ਇਹ ਕਾਫਲਾ ਜਿਹੜਾ ਉਹ ਵੱਡੇ ਹੁੰਦੇ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇਹ ਇਕੱਲੇ ਜਿੱਦਾਂ ਸਿੱਖ ਨਹੀਂ ਆਪਾਂ ਕਰ ਰਹੇ, ਚਾਈਨੀਜ਼ ਵੀ ਬਹੁਤ ਕਰਦੇ ਹੈਗੇ ਆ। ਮੈਂ ਪਿੱਛੇ ਦੇਖਦਾ ਸੀ ਵੀ ਚੀਨੀਆਂ ਦਾ ਨਿਊ ਈਅਰ ਸੀ, ਸਾਡੇ ਸਟੂਡੀਓ ਦੇ ਸਾਹਮਣੇ ਘਰ ਜਿਹੜੇ ਸੇਲ ਤੇ ਲੱਗੇ ਹੋ ਸੀ, ਤੇ ਜਿਹੜੇ ਘਰ ਵੀ ਉੱਥੇ ਦੇਖਣ ਜਾਂਦੇ ਸੀ ਉਹ $2 ਇੱਕ ਲਿਫਾਫੇ ਚ ਬੜੇ ਸੋਹਣੇ ਚ ਪਾ ਕੇ ਉਹਨੂੰ ਦਿੰਦੇ ਸੀ। ਜੀ ਜੀ, ਸਿਰਫ ਨਿਊ ਈਅਰ ਦੇ ਕਰਕੇ। ਸਵਿੰਦਰ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਮਵੀਰ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਵੀਰ ਪੁੱਛ ਕੇ ਗਿਆ ਸੀ ਕਿ ਸਾਡੇ ਕੋਲ ਕਿਰਪਾਨ ਦਾ ਕੁਝ ਕਕਾਰ ਦਾ ਹੋਣਾ ਚਾਹੀਦਾ ਆ ਜੀ, ਤਾਂ ਉਹ ਰੱਖਣਾ ਚਾਹੁੰਦੇ ਆ। ਬੜਾ ਵਧੀਆ ਆਈਡੀਆ ਆ, ਪਰ ਬੈਸਟ ਵੇ ਇਹ ਹੈਗਾ ਏ ਕਿ SGPC ਦੇ ਜਾਓ ਐਡਰੈਸ ਤੇ, ਜਾਂ ਅਨੰਦਪੁਰ ਸਾਹਿਬ ਦੇ ਐਡਰੈਸ ਤੇ ਜਾਓ, ਜਿੰਨਾ ਮਰਜੀ ਫ੍ਰੀ ਕਕਾਰਾਂ ਵਾਸਤੇ ਉਹ ਲਿਟਰੇਚਰ ਦਿੰਦੇ ਆ, ਫ੍ਰੀ। ਔਰ ਨਿੱਕੇ ਨਿੱਕੇ ਪੈਂਪਲੇਟ ਆ 2-2 ਪੇਜ ਦੇ ਵਿਦ ਫੋਟੋ, ਉਹਦੇ ਤੇ ਬਹੁਤ ਸੋਹਣੀ ਡਿਸਕ੍ਰਿਪਸ਼ਨ ਹੈਗੀ ਆ ਜੀ। ਠੀਕ ਹੈ ਜੀ। ਸਗੋਂ ਆਪਾਂ ਤੇ ਗਿਲਾ ਕਰਦੇ ਆ ਕਿ ਉਹ ਹਮੇਸ਼ਾ ਅੰਗਰੇਜ਼ੀ ਚ ਦਿੰਦੇ ਆ, ਪੰਜਾਬੀ ਚ ਨਹੀਂ ਦਿੰਦੇ। ਮੈਂ ਕਿੰਨੀ ਵਾਰੀ ਮੰਗਵਾਈਆਂ ਕੁਝ ਚੀਜ਼ਾਂ ਉਹਨਾਂ ਕੋਲੋਂ, ਉਹ ਕੋਈ ਪੈਸਾ ਨਹੀਂ ਮੰਗਦੇ ਤੁਹਾਡੇ ਕੋਲੋਂ, ਬੜੇ ਆਰਾਮ ਨਾਲ ਵਿਦਨ ਵੀਕ ਔਰ ਵਿਦਨ 10 ਡੇਜ਼ ਉਹ ਕਰ ਦਿੰਦੇ ਆ ਮੇਲ, ਪਹੁੰਚਦੇ ਆ ਹੋਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਜੀ। ਸੋ ਜੇ ਅਸੀਂ ਕਰੀਏ ਉਹਨਾਂ ਨਾਲ ਕੰਟੈਕਟ ਤੇ ਉਹ ਨੋ ਨਹੀਂ ਸਾਨੂੰ ਕਹਿੰਦੇ ਜੀ ਜੀ। ਠੀਕ ਹੈ, ਉਹਨਾਂ ਨੂੰ ਦੱਸੋ ਕਿ ਅਸੀਂ ਇੱਥੇ ਦੀ ਪਬਲਿਸਿਟੀ ਵਾਸਤੇ ਮੰਗਦੇ ਹਾਂ, ਉਹ ਸਗੋਂ ਥੈਂਕਫੁਲ ਹੁੰਦੇ ਆ ਤੁਹਾਨੂੰ ਦੇਣ ਵਾਸਤੇ ਦੋਨਾਂ ਤਖਤਾਂ ਤੇ। ਧੰਨਵਾਦ ਜੀ। ਸਾਹਿਬ ਵੀ ਤੇ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦਾ ਜਿਹੜਾ ਆਫਿਸ ਆ ਉਹਦੇ ਉੱਤੇ ਜੀ। ਤੇ ਸਾਡੇ ਭੈਣ ਭਰਾ ਇੰਡੀਆ ਗਏ ਹੋਏ ਆ, ਉਹਨਾਂ ਨੂੰ ਕਹੋ ਕਿ ਉੱਥੋਂ ਸਪੈਸੀਮਨ ਦੇ ਤੌਰ ਤੇ ਕੁਛ ਲੈ ਵੀ ਆਉਣ ਜੀ, ਜਿੱਥੋਂ ਵੀ ਲੈ ਆਉਣ, ਤੇ ਨੈਕਸਟ ਈਅਰ ਵਾਸਤੇ ਐਟਲੀਸਟ ਛਪਵਾ ਕੇ ਅਸੀਂ ਰੈਡੀ ਕਰਕੇ ਰੱਖ ਸਕਦੇ ਹਾਂ, ਜਾਂ ਥਰੂ ਆਊਟ ਦਾ ਈਅਰ ਵੀ ਅਸੀਂ ਜਦੋਂ ਮਰਜੀ ਜੀ। ਜੀ ਬਿਲਕੁਲ ਬਿਲਕੁਲ। ਥੈਂਕ ਯੂ, ਥੈਂਕ ਯੂ। ਥੈਂਕ ਯੂ ਬੇਟਾ ਜੀ, ਬਹੁਤ ਵਧੀਆ ਕਰਦੇ ਪਏ ਹੋ
ਬੜੀ ਮਿਹਰਬਾਨੀ ਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਆਪਣੇ ਅੱਜ ਦੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਾਂਗੇ, ਸੰਦੀਪ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸੰਦੀਪ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਭਾਜੀ ਮੈਂ ਇਹ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਹੈ, ਜਿੱਦਾਂ ਜੇ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਉਹਨੂੰ WhatsApp ਗਰੁੱਪਾਂ ਵਾਲੇ, ਫੇਸਬੁੱਕ ਗਰੁੱਪਾਂ ਵਾਲੇ ਬਹੁਤ ਜ਼ਿਆਦਾ ਜਿੱਦਾਂ ਸ਼ੇਅਰ ਕਰਦੇ ਆ ਜੀ, ਚੰਗੇ ਕੰਮ ਨੂੰ ਬਹੁਤ ਘੱਟ ਕੀਤਾ ਜਾਂਦਾ ਹੈ। ਜੀ ਜੀ, ਇਹ ਕੀ ਰੌਲਾ ਹੈ ਜੀ, ਕੀ ਗੱਲ ਹੈ? ਇਹ ਆਈ ਥਿੰਕ ਇਸ ਦੇ ਵਿੱਚ ਸੰਦੀਪ ਸਿੰਘ ਜੀ ਇੱਕ ਇਨਸਾਨੀ ਫਿਤਰਤ ਵੀ ਆ, ਕਿਉਂਕਿ ਉਹ ਹਰ ਇੱਕ ਬੰਦਾ ਨਾ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਇੱਕ ਈਰਖਾ ਵੀ ਹੁੰਦੀ ਹੈ, ਜੈਲਸ ਵੀ ਹੁੰਦਾ, ਇੱਕ ਦੂਜੇ ਨੂੰ ਬਦਨਾਮ ਕਰਨ ਦੀ ਇੱਕ ਮਨ ਦੇ ਵਿੱਚ ਜਿਹੜੀ ਆ ਲੋਕਾਂ ਨੇ ਧਾਰੀ ਹੋਈ ਹੁੰਦੀ ਆ। ਸੋ ਉਹ ਚੀਜ਼ ਨੂੰ ਮਿਟਾਉਣ ਦੀ ਜਿਹੜੀ ਵਾਕਈ ਜਿਹੜੀ ਜ਼ਰੂਰਤ ਹੈਗੀ ਆ। ਇਹ ਇਹਨਾਂ ਦਾ ਦੇਖੋ, ਇਸ ਗੱਲ ਨੂੰ ਦੇ ਕੋਈ ਚਿੱਥੋ ਤਾਂ ਉਸ ਦੇ ਵਿੱਚ ਇਹੀ ਨਿਕਲਦਾ ਵੀ ਆਪਾਂ ਨੂੰ ਪੋਜ਼ਿਟਿਵਿਟੀ ਜਿਹੜੀ ਚੰਗੀ ਚੀਜ਼ ਆ ਉਸ ਨੂੰ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਆ, ਨਾ ਕਿ ਜਿਹੜੀ ਆ ਜੀ ਉਹ ਨੈਗੇਟਿਵ ਚੀਜ਼ਾਂ। ਬਿਲਕੁਲ ਰਾਜਕਮੀਰ ਸਿੰਘ ਜੀ, ਅਗਰ ਤੁਸੀਂ ਨਿਊਜ਼ ਵੀ ਦੇਖੋ ਕੋਈ ਵੀ, ਕੱਲ ਮੈਂ ਇੱਕ ਨਿਊਜ਼ ਦੇਖ ਰਿਹਾ ਸੀ, ਯੂਜ਼ਲੀ ਮੈਂ ਟੀਵੀ ਦੇਖਦਾ ਨਹੀਂ, 10 ਮਿੰਟ ਦੇਖਿਆ ਤੇ ਮੇਰੇ ਖਿਆਲ ਨਾਲ ਵੀ ਜਿਹੜੀਆਂ 7 ਨਿਊਜ਼ ਸੀਆਂ ਉਹ 'ਚ ਕਿਤੇ ਸ਼ੂਟਿੰਗ ਹੋ ਗਈ, ਕਿਤੇ ਕੋਈ ਸਟੈਬਿੰਗ ਹੋ ਗਈ, ਜੇ ਹੋ ਗਈ, ਉਹ ਇਦਾਂ ਦੀਆਂ ਹੀ ਖਬਰਾਂ ਹੁੰਦੀਆਂ ਹੈਗੀਆਂ। ਸੋ ਬਹੁਤ ਸਾਰੀਆਂ ਪੋਜ਼ਿਟਿਵ ਵੀ ਹੁੰਦੀਆਂ। ਇਸੇ ਕਰਕੇ ਸਾਡੀ ਜਿਹੜੀ ਅੱਜ ਦੀ ਪਹਿਲੀ ਖਬਰ ਸੀ ਉਹ ਕੁਆਲਾਲੰਪੁਰ ਪੁਲਿਸ ਆਫੀਸਰ ਜਿਹੜਾ ਸਿੱਖ ਬਣਿਆ ਉਹਦੇ ਬਾਰੇ ਸੀਗੀ ਜੀ। ਤੇ ਜਾਂਦੇ ਜਾਂਦੇ ਆਪਾਂ ਇਮੀਗ੍ਰੇਸ਼ਨ ਦੀ ਛੋਟੀ ਜਿਹੀ ਖਬਰ ਕਰਨੀ ਹੈਗੀ ਆ, ਤੇ ਕਿਉਂਕਿ ਟਾਈਮ ਹੋ ਗਿਆ ਰਾਜਕਮੀਰ ਸਿੰਘ ਜੀ, ਜ਼ਰੂਰ ਦੱਸ ਦਿਓ। ਇੱਕ ਤਾਂ ਸਾਡੇ ਸਰੋਤੇ ਬਹੁਤ ਪੁੱਛਦੇ ਵੀ ਇਮੀਗ੍ਰੇਸ਼ਨ ਬਾਰੇ ਕੀ ਨਹੀਂ ਦੱਸਦੇ। ਇਮੀਗ੍ਰੇਸ਼ਨ ਬਾਰੇ ਆਪਾਂ ਤੁਹਾਨੂੰ ਦੱਸਦੇ ਜਾਈਏ ਵੀ ਜਿਹੜੇ ਆਈਸ ਵਾਲੇ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬੜੀ ਵੱਡੀ ਗਿਣਤੀ ਦੇ ਵਿੱਚ ਛਾਪੇ ਮਾਰ ਰਹੇ ਹੈਗੇ ਆ। ਸੋ ਖਬਰਾਂ ਘੱਟ ਆਉਂਦੀਆਂ ਆ। ਹੁਣੇ ਜਿਹੜੀ ਲੇਟੈਸਟ ਖਬਰ ਆਈ ਆ, ਮਿਨੇਸੋਟਾ ਦੇ ਵਿੱਚ ਉਹਨਾਂ ਨੇ 82 ਬੰਦੇ ਜਿਹੜੇ ਫੜੇ ਹੈਗੇ ਆ, ਜਿਨ੍ਹਾਂ ਦੇ ਵਿੱਚ ਨਾਈਜੀਰੀਆ ਤੋਂ ਵੀ ਸੀਗੇ, ਕੁਝ ਸਪੈਨਿਸ਼ ਮੂਲ ਦੇ ਵੀ ਸੀਗੇ। ਸੋ ਕ੍ਰਿਮੀਨਲ ਉਹਨਾਂ ਦੇ ਵਿੱਚੋਂ ਜ਼ਿਆਦੇ ਸੀਗੇ। ਇਸੇ ਤਰ੍ਹਾਂ ਟੈਨੇਸੀ ਸਟੇਟ ਦੇ ਵਿੱਚ ਵੀ ਬੰਦੇ ਫੜੇ ਗਏ ਹੈਗੇ ਆ। ਤੇ ਹੁਣ ਬਹੁਤ ਸਾਰੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਕੈਨੇਡਾ ਵੱਲ ਨੂੰ ਸ਼ੁਰੂ ਹੋ ਗਈ ਆ। ਅਮਰੀਕਾ ਤੋਂ ਬਹੁਤ ਸਾਰੇ ਕੈਨੇਡਾ ਜਾਣੇ ਸ਼ੁਰੂ ਹੋ ਗਏ ਹੈਗੇ ਆ। ਜਨਵਰੀ 1 ਤੋਂ ਲੈ ਕੇ ਮਾਰਚ 8 2017 ਤੱਕ ਕਹਿੰਦੇ 444 ਦੇ ਕਰੀਬ ਜਿਹੜੇ ਮੈਕਸੀਕਨ ਮੂਲ ਦੇ ਬੰਦੇ ਆ ਉਹ ਕੈਨੇਡਾ ਵਾਲਿਆਂ ਨੇ ਬਾਰਡਰ ਤੇ ਫੜੇ ਹੈਗੇ ਆ। ਹਾਲਾਂਕਿ ਕੈਨੇਡਾ ਵਾਲਿਆਂ ਨੇ ਅਗਰ ਤੁਸੀਂ ਮੈਕਸੀਕੋ ਦੇ ਸਿਟੀਜ਼ਨ ਆ ਉਹਨਾਂ ਨੂੰ ਐਂਟਰੀ ਦਿੱਤੀ ਹੋਈ ਹੈਗੀ ਆ। ਬਿਲਕੁਲ ਜੀ, ਉਹ ਕਹਿੰਦੇ ਵੀ ਆਈ ਥਿੰਕ ਔਨ ਅਰਾਈਵਲ ਵੀਜ਼ਾ ਜਿਹਨੂੰ ਕਹਿ ਸਕਦੇ, ਜਾਂ ਉੱਦਾਂ ਵੀਜ਼ਾ ਲੈ ਕੇ ਆਉਣ ਦੀ ਜਿਹੜੀ ਆ ਮੈਕਸੀਕੋ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਜ਼ਰੂਰਤ ਨਹੀਂ ਕੈਨੇਡਾ 'ਚ। ਉਹ ਆਉਣ ਤੇ ਸਿੱਧਾ ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਆ ਕੇ ਜਿਹੜਾ ਸੈਰ ਸਪਾਟੇ ਦੇ ਲਈ ਜਿਹੜਾ ਉਹ ਕੰਮ ਜਿਹੜਾ ਜੀ ਕਰ ਸਕਦੇ ਨੇ, ਉਹ ਆ ਸਕਦੇ ਨੇ। ਸੋ ਉਹ ਚੀਜ਼ ਹੈਗੀ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਦੇ ਬਾਰਡਰ ਟੱਪ ਕੇ ਪਲਾਇਨ ਕਰ ਰਹੇ ਆ ਕੈਨੇਡਾ ਵੱਲ ਨੂੰ। ਕੈਨੇਡਾ ਵਾਲੇ ਵੀ ਨਾ ਹੋਣ ਬਾਅਦ ਦੇ ਵਿੱਚ ਉਹ ਕਹਿਣ ਵੀ ਅਸੀਂ ਵੀ ਬਾਰਡਰ ਬਣਾਉਣਾ। ਉੱਥੇ ਵੀ ਹੁਣ ਦੇਖੋ ਵੀ ਉਹ ਉੱਥੇ ਉਹਨੀ ਸਰਵੇ ਹੋਇਆ, ਉਹ ਮੋਰ ਦੈਨ 50% ਬੰਦੇ ਕਹਿੰਦੇ ਵੀ ਜਿਹੜੇ ਇਲੀਗਲ ਬੰਦੇ ਅਮਰੀਕਾ ਤੋਂ ਆ ਰਹੇ ਆ ਉਹਨਾਂ ਨੂੰ ਵਾਪਸ ਅਮਰੀਕਾ ਭੇਜੋ। ਪਰ ਇਹ ਤੁਹਾਨੂੰ 3 ਦਿਨਾਂ ਦੀ ਖਬਰ ਦਿੰਦੇ ਜਾਈਏ। ਮਾਰਚ 16 ਨੂੰ ਜਿਹੜੇ ਹੈਗੇ ਆ 61 ਕ੍ਰਿਮੀਨਲ ਕਹਿੰਦੇ ਏਲੀਅਨਸ ਫੜੇ ਗਏ ਸੀ ਨਵਾਡਾ ਦੇ ਵਿੱਚ ਜੀ। ਤੇ ਇਸੇ ਤਰ੍ਹਾਂ ਮਾਰਚ 15 ਨੂੰ ਆਈਸ ਵੱਲੋਂ ਮਿਨੇਸੋਟਾ ਦੇ ਵਿੱਚ 86 ਬੰਦੇ ਜਿਹੜੇ ਫੜੇ ਗਏ ਆ। ਤੇ ਇਸੇ ਤਰ੍ਹਾਂ ਟੈਨੇਸੀ ਦੇ ਵਿੱਚ ਜਿਹੜੇ ਆ ਹੁਣ 16 ਘੰਟੇ ਪਹਿਲਾਂ ਦੀ ਖਬਰ ਆ, ਉੱਥੇ ਆਈਸ ਏਜੰਟਸ ਵੱਲੋਂ ਬੰਦੇ ਫੜੇ ਗਏ ਹੈਗੇ ਆ ਜੀ। ਲਾਸ ਐਂਜਲਸ ਟਾਈਮਸ ਨੇ ਅੱਜ ਇੱਕ ਆਰਟੀਕਲ ਜਿਹੜਾ ਜੀ ਉਹ ਛਾਪਿਆ। ਉਹ ਕਹਿੰਦੇ ਵੀ ਜਿਹੜਾ ਰਾਸ਼ਟਰਪਤੀ ਟਰੰਪ ਦੀ ਇੱਕ ਕ੍ਰੈਕਡਾਊਨ ਚੱਲ ਰਿਹਾ, ਕਹਿੰਦੇ ਵੀ ਜਿਹੜੇ USA ਦੇ ਵਿੱਚ ਜਿਹੜੇ ਇਲੀਗਲੀ ਰਹਿ ਰਹੇ ਆ ਉਹਨਾਂ ਦੇ ਉੱਤੇ ਆ, ਨਾ ਕਿ ਉਹਨਾਂ ਬਿਜ਼ਨਸ ਦੇ ਉੱਤੇ ਜਿਹੜੇ ਉਹਨਾਂ ਨੂੰ ਹਾਇਰ ਵੀ ਕਰਦੇ ਆ। ਸੋ ਕਿਤੇ ਨਾ ਕਿਤੇ ਇਹਨਾਂ ਨੇ ਬਿਜ਼ਨਸ ਵਾਲਿਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਜਿਹੜੀ ਜੀ ਕੀਤੀ ਆ, ਤੇ ਜਾਂ ਫਿਰ ਇਹ ਉਹਨਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਚੱਲ ਸਾਨੂੰ ਇਹ ਉਹਨਾਂ ਦੀਆਂ ਟਿਪਸ ਜਿਹੜੀਆਂ ਜੀ ਉਹ ਦੇ ਦੇਣਗੇ ਵੀ ਅਸੀਂ ਆ ਕੇ ਜਿਹੜੇ ਜੀ ਇਹਨਾਂ ਨੂੰ ਫੜ ਸਕਦੇ ਆ। ਇਹ ਪਰ ਆਉਣ ਵਾਲਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋਵੇਗਾ। ਤੇ ਇੱਕ ਹੋਰ ਖਬਰ ਹਰਜੋਤ ਸਿੰਘ ਜੀ ਇਸ ਦੇ ਨਾਲ ਜੁੜੀ ਹੋਈ ਦੱਸਦੀ ਹੈ ਵੀ ਇਮੀਗ੍ਰੇਸ਼ਨ ਦੇ 12 ਜਿਹੜੇ ਕਾਫੀ ਜੱਜ ਨੇ, ਉਹ 12 ਵੱਖ-ਵੱਖ US ਦੀਆਂ ਜਿਹੜੀਆਂ ਬਾਰਡਰ ਸਿਟੀਜ਼ ਆ, ਜਿੱਦਾਂ ਆਪਾਂ ਨੂੰ ਕਹਿ ਸਕਦੇ ਆ ਵੀ ਜਿੱਥੇ ਸੈਂਡੀਗੋ, ਟੈਕਸਸ, ਅਲਪਾਸੋ, ਇਦਾਂ ਦੀਆਂ ਜਿਹੜੀਆਂ ਸਿਟੀਜ਼ ਆ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਜਿਹੜੇ ਨਵੇਂ ਜੱਜ ਇਮੀਗ੍ਰੇਸ਼ਨ ਦੇ ਜਿਹੜੇ ਘੱਲੇ ਆ ਤਾਂ ਜੋ ਸਪੀਡ ਅਪ ਕੀਤਾ ਜਾਵੇ ਡਿਪੋਰਟੇਸ਼ਨ ਦਾ ਜਿਹੜਾ ਇਹ ਕੰਮ ਆ। ਸਿਟੀਜ਼ ਦੇ ਬਾਰੇ ਜੇ ਦੱਸਦੇ ਵੀ ਇਹਨਾਂ ਦੇ ਵਿੱਚ ਜਿਹੜੀਆਂ ਸਿਟੀਆਂ ਆਉਂਦੀਆਂ ਲਾਸ ਐਂਜਲਸ, ਨਿਊਯਾਰਕ, ਮਿਆਮੀ, ਨਿਊ ਆਰਲੀਅਨਸ, ਸੈਨ ਫਰਾਂਸਿਸਕੋ, ਬਾਲਟੀਮੋਰ, ਬਲੂਮਿੰਗਟਨ, ਮਿਨੇਸੋਟਾ, ਅਲਪਾਸੋ, ਜਿਹੜਾ ਹਾਰਲਿੰਗਨ ਟੈਕਸਸ ਦੇ ਵਿੱਚ, ਇੰਪੀਰੀਅਲ ਕੈਲੀਫੋਰਨੀਆ ਚ, ਓਮਾਹਾ, ਨਬਰਾਸਕਾ, ਫੀਨਿਕਸ, ਐਰੀਜ਼ੋਨਾ,
ਇਹ ਜਿਹੜੀਆਂ ਇਹਨਾਂ ਸਿਟੀਜ਼ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਨਵੇਂ ਜੱਜ ਜਿਹੜੇ ਆ ਵੱਡੇ ਪੈਮਾਨੇ ਦੇ ਉੱਤੇ ਘੱਲੇ ਜਾ ਰਹੇ ਆ, ਡਿਪੋਰਟਸ ਜਿਹੜੀਆਂ ਡੈਪੂਟੇਸ਼ਨ ਹੋ ਰਹੀਆਂ ਉਹਨਾਂ ਨੂੰ ਤੇਜ਼ੀ ਲਿਆਉਣ ਦੇ ਲਈ। ਸੋ ਅਮਰੀਕਾ ਦੇ ਵਿੱਚ ਨੰਬਰ 1 ਜਿਹੜਾ ਆਸਟਨ ਆਇਆ ਟੈਕਸਸ ਦੇ ਵਿੱਚ, ਜਿੱਥੇ ਨੌਨ ਕ੍ਰਿਮੀਨਲ ਆ, ਜਿਨ੍ਹਾਂ ਦੀ ਕੋਈ ਬਿਲਕੁਲ ਰੈਕਡ ਕਲੀਨ ਆ, ਪਰ ਹੈ ਉਹ ਅਨਡਾਕੂਮੈਂਟਡ ਜਾਂ ਇਲੀਗਲ, ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ ਆ। ਸੋ ਆਸਟਨ ਰੀਜਨ ਦੇ ਵਿੱਚ ਕਹਿੰਦੇ ਸੈਨ ਐਂਟੋਨੀਓ, ਡੈਲ ਰੀਓ, ਲਰੇਡੋ ਤੇ ਵਾਕੋ 55% ਜਿਹੜੇ ਉਹਨੀ ਫੜੇ ਹੈਗੇ ਆ ਉੱਥੇ ਇਲੀਗਲ ਇਮੀਗ੍ਰੈਂਟਸ, ਉਹ ਜਿਨ੍ਹਾਂ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਈਵਨ ਮਾੜੀ ਮੋਟੀ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਸੀ ਜੀ। ਸੋ ਇਹ ਵੀ ਜਿੱਦਾਂ ਕਈ ਸੋਚਦੇ ਆ ਵੀ ਨਹੀਂ ਜੀ ਸਾਡਾ ਰੈਕਡ ਕਲੀਨ ਹੈਗਾ ਆ, ਬਿਲਕੁਲ ਅਸੀਂ ਓਵਰਸਟੇ ਕਰ ਗਏ, ਸਾਨੂੰ ਕੁਝ ਨਹੀਂ ਹੋਣਾ। ਸੋ ਪਰ ਆ ਦੇਖ ਲਓ, ਤੁਹਾਨੂੰ ਦੱਸਦੀ ਵੀ ਅਸੀਂ ਆਸਟਿਨ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਜ਼ਿਆਦਾ ਕ੍ਰੈਕਡਾਊਨ ਕੀਤਾ ਹੋਇਆ ਹੈ। ਬਿਲਕੁਲ। ਸੋ ਬਚਾਅ ਵਿੱਚ ਹੀ ਬਚਾਇਆ। ਤੁਹਾਡੇ ਇਮੀਗ੍ਰੇਸ਼ਨ ਦੇ ਕੋਈ ਵੀ ਸਵਾਲ ਆਪੋ ਆਪਣੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਜਿਹੜਾ ਤੁਸੀਂ ਉਹ ਸੰਪਰਕ ਕਰੋ। ਕਿਸੇ ਨੇ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਉਹ ਤੁਹਾਨੂੰ ਉਹੀ ਜਿਹੜੇ ਲੀਗਲ ਸਲਾਹ ਆ ਉਹ ਦੇ ਸਕਦੇ ਨੇ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਹੁਣ ਸਮਾਪਤ ਹੈ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਤੇ ਕੱਲ ਤੱਕ ਲਈ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।